ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਮੈਂ ਮਸੂਦ ਮਲੀ ਪ੍ਰੋਗਰਾਮ ਸਾਂਝੀ ਸਾਚੇ ਜੀ ਆਇਆਂ ਨੂੰ ਕਹਿੰਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਆਪ ਸਭ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ, ਉਹਨਾਂ ਦੇ ਚਰਚੇ, ਉੱਥੇ ਕੀ ਵਾਪਰ ਰਿਹਾ ਹੈ, ਇਹ ਤੇ ਅਸੀਂ ਰੋਜ਼ਵਾਰ ਵੀ ਆਪਣੇ ਸ਼ਾਮ ਦਾ ਜਿਹੜਾ ਖਬਰਾਂ ਦਾ ਬੁਲਟਨ ਅਪਡੇਟ ਪਾਕਿਸਤਾਨ ਆ ਉਹਦੇ ਤੁਹਾਨੂੰ ਦੱਸਨੇ ਆ। ਜਿਹੜਾ ਵੀਰਵਾਰ ਜਾਂ ਥਰਸਡੇ ਦਾ ਦਿਨ ਹੈ, ਇਹ ਖਾਸ ਅਸੀਂ ਪਾਕਿਸਤਾਨ ਦੇ ਨਾਲ ਜੁੜੇ ਮੁੱਦੇ ਨੇ ਜਿਹੜੇ ਉਹਨਾਂ ਦੇ ਨਾਲ ਜੋੜ ਕੇ ਰੱਖਿਆ ਹੈ। ਔਰ ਕਦੀ ਕਦਾਰ ਬੜਾ ਮਾਹੌਲ ਬਣਦਾ ਜਦੋਂ ਇਕਰਾਮ ਰਾਜਾ ਹੁਣੇ ਪਾਕਿਸਤਾਨ ਤੋਂ ਸਾਨੂੰ ਜੁਆਇਨ ਕਰਦੇ ਨੇ। ਖਬਰ ਦੇ ਪਿਛਲੇ ਪਾਸੇ ਪਰਦੇ ਦੇ ਅੰਦਰ ਕੀ ਹੈ ਉਹ ਗੱਲਾਂ ਬਾਤਾਂ ਜਦੋਂ ਅਸੀਂ ਇਹਦੇ ਨਾਲ ਕਰਨੇ ਆ ਤੇ ਇਹਨਾਂ ਤੋਂ ਸਾਨੂੰ ਪਤਾ ਲੱਗਦਾ, ਮੈਂ ਮਾਫੀ ਚਾਹੁੰਦਾ, ਇਹ ਫਿਰ ਅੰਦਰਲੀ ਜਿਹੜੀ ਪਰਦੇ ਦੇ ਪਿੱਛੇ ਦੀ ਖਬਰ ਸਾਨੂੰ ਦਿੰਦੇ ਨੇ ਨਾ ਇਕਰਾਮ ਸਾਹਿਬ, ਤੇ ਉਹ ਤੋਂ ਫਿਰ ਸਾਨੂੰ ਪਤਾ ਲੱਗਦਾ ਕਿ ਅੱਛਾ ਇਹ ਵੀ ਕੁਝ ਹੋ ਰਿਹਾ ਹੈ। ਔਰ ਪਾਕਿਸਤਾਨ ਤੋਂ ਦੂਰ ਬੈਠੇ ਅਮਰੀਕਾ ਵਰਗੇ ਦੇਸ਼ 'ਚ ਔਰ ਜਗਤ ਭਰ 'ਚ ਬਾਕੀ ਜਿੰਨੇ ਸਾਡੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਜਿਹੜੀਆਂ ਸਟੋਰੀਆਂ ਸਾਡੇ ਤੱਕ ਆ ਰਹੀਆਂ ਨੇ ਉਹਨਾਂ ਦੇ ਉੱਤੇ ਕਿੰਨੇ ਫਿਲਟਰ, ਕਿੰਨੇ ਜਬਰ, ਕਿੰਨੇ ਜ਼ੁਲਮ, ਕਿੰਨੇ ਧੱਕੇ ਨੇ ਜਿਹੜੇ ਉਹ ਹੋ ਰਹੇ ਨੇ। ਇਕਰਾਮ ਸਾਹਿਬ ਨੇ ਜਿਹੜੇ TV ਟੂਡੇ ਇਸਲਾਮਾਬਾਦ ਦੇ ਬਿਊਰੋ ਚੀਫ ਵੀ ਨੇ, ਸੀਨੀਅਰ ਪੱਤਰਕਾਰ ਨੇ, ਪਾਰਲੀਮੈਂਟ ਅਫੇਅਰਸ ਨੇ ਜਿਹੜੇ ਉਹਨਾਂ ਦੇ ਵਿੱਚ ਇੱਕ ਖਾਸ ਤਜਰਬਾ, ਮਹਾਰਤ ਰੱਖਦੇ ਨੇ, ਸੈਨੇਟ ਨੂੰ ਕਵਰ ਕਰਦੇ ਨੇ, ਸੁਪਰੀਮ ਕੋਰਟ ਆਫ ਪਾਕਿਸਤਾਨ ਹੈ ਜਿਹੜੇ ਉਹ ਜੱਜ ਵੇਖਦੇ ਆ ਇਸਮਾਇਲ ਪਾਸ ਕਰਦੇ ਨੇ ਹੁਣ ਇਹਨਾਂ ਨੂੰ, ਇਹ ਇਹਨਾਂ ਤੇ ਖਾਸ ਕਰਮ ਕਿਰਪਾ ਹੈ ਔਰ ਇੱਕ ਜਰਨਲਿਸਟਿਕ ਪੱਤਰਕਾਰੀ ਦਾ ਕੱਦ ਹੈ ਇਹਨਾਂ ਦਾ। ਇਕਰਾਮ ਸਾਹਿਬ ਅਸਲਾਮ ਅਲੈਕੁਮ, ਜੀ ਆਇਆਂ ਨੂੰ, ਰੋਜ਼ਿਆਂ ਦੀਆਂ ਮੁਬਾਰਕਾਂ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਵਾਲੇਕੁਮ ਸਲਾਮ ਜੀ ਮੱਲੀ ਸਾਹਿਬ, ਦੂਜੀ ਵਾਰੀ ਤੁਹਾਨੂੰ ਵੀ ਸਲਾਮ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਜੀ ਆਇਆਂ ਨੂੰ ਵੈਲਕਮ। ਔਰ ਜਨਾਬ ਸਤਿ ਸ੍ਰੀ ਅਕਾਲ ਜਿਹੜੇ ਲਹਿੰਦੇ ਪੰਜਾਬ ਤੋਂ ਨੇ, ਸੌਰੀ ਚੜ੍ਹਦੇ ਪੰਜਾਬ ਤੋਂ ਨੇ, ਤੇ ਲਹਿੰਦੇ ਪੰਜਾਬ ਵਾਲਿਆਂ ਨੂੰ अस्सलाम वालेकुम जी। ਅਸੀਂ ਦੋਵੇਂ ਕਬੂਲ ਕੀਤੇ, ਲੈਂਦੇ ਵੀ ਔਰ ਚੜ੍ਹਦੇ ਵੀ। ਅੱਛਾ ਇਕਰਾਮ ਸਾਹਿਬ, ਅੱਜ ਮੈਂ ਤੁਹਾਡੇ ਨਾਲ ਦੇਖੋ ਪਾਕਿਸਤਾਨੀ ਮੀਡੀਆ ਦੇ ਉੱਤੇ ਪਿਛਲੀ ਗੱਲਬਾਤ 'ਚ ਅਸੀਂ ਕੀਤਾ ਕਿ ਇੱਕ ਸੈਂਸਰ ਦੇ ਨਾਂ ਦੇ ਉੱਤੇ, ਦਬਾਅ ਦੇ ਨਾਂ ਦੇ ਉੱਤੇ, ਜ਼ੁਲਮ ਔਰ ਜਬਰ ਦੇ ਨਾਂ ਦੇ ਉੱਤੇ ਧੱਕੇ ਹੋਣ ਕੇ ਇਹ ਹੁਣ ਇੱਥੇ ਅਮਰੀਕਾ 'ਚ ਬਹਿ ਕੇ ਤੇ ਮੈਂ ਬੜੀ ਆਸਾਨੀ ਨਾਲ ਕਹਿ ਸਕਦਾ, ਬੜੀ ਹਿੰਮਤ ਆ ਤੁਹਾਡੀ ਕਿ ਪਾਕਿਸਤਾਨ ਵਰਗੇ ਮੁਲਕ 'ਚ ਬਹਿ ਕੇ ਤੁਸੀਂ ਇਸ ਗੱਲ ਦਾ ਇਕਰਾਰ ਕਰ ਲੈਂਦੇ ਜੇ ਇਹਦੇ ਤੋਂ ਅੱਡ ਕੇ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਚੁੱਕਣੀਆਂ ਪੈ ਸਕਦੀਆਂ ਕਿ ਹਾਂ ਤੂੰ ਅਮਰੀਕਾ ਦੇ ਇੱਕ ਰੇਡੀਓ ਤੇ ਤਾਂ ਬੋਲ ਰਿਹਾ, ਬਟ ਇਹ ਤੁਹਾਡੀ ਜਰਨਲਿਸਟਿਕ ਦਲੇਰੀ ਹੈ ਜਿਹਨੂੰ ਅਸੀਂ ਸਲਾਮ ਪੇਸ਼ ਕਰਨੇ ਆ। ਖਬਰਾਂ ਜਿਹੜੀਆਂ ਹੁਣ TV ਤੇ ਨਹੀਂ ਵੇਖਣ ਨੂੰ ਲੱਭਦੀਆਂ, ਜਿਹੜੀਆਂ ਸਾਨੂੰ ਰੇਡੀਓ ਤੇ ਨਹੀਂ ਸੁਣਨ ਨੂੰ ਲੱਭਦੀਆਂ, ਜਿਨ੍ਹਾਂ ਨੂੰ ਅਖਬਾਰ ਨਹੀਂ ਛਾਪਣ ਦੇ ਕਿਉਂਕਿ ਇੱਕ ਦਬਾਅ ਹੈ ਨਾ ਸਰਕਾਰ ਦਾ, ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਰੀਲ, ਕੋਈ ਨਾ ਕੋਈ ਕਲਿੱਪ ਆ ਜਿਹੜਾ ਉਹ ਵਾਇਰਲ ਹੁੰਦਾ ਆ, ਉੱਥੋਂ ਪਤਾ ਲੱਗਦਾ ਆ ਕਿ ਨਹੀਂ, ਲੁਕਾਈ ਹੈ ਜਿਹੜੀ ਉਹ ਹਜੇ ਬਿਲਕੁਲ ਮੁਰਦਾ ਨਹੀਂ ਹੋਈ, ਕੋਈ ਜਾਗਦੇ ਜ਼ਮੀਰ ਦੇ ਲੋਕ ਨੇ ਜਿਹੜੇ ਉਹ ਹੈ ਨੇ। ਮੈਂ ਅੱਜ ਗੱਲਬਾਤ ਕਰਨਾ ਚਾਹਾਂਗਾ ਤੁਹਾਡੇ ਨਾਲ ਫੈਡਰਲ ਮਿਨਿਸਟਰੀ ਆਫ ਪਲੈਨਿੰਗ ਦੇ ਪ੍ਰਧਾਨ ਨੇ ਜਿਹੜੇ, ਜਾਂ ਫੈਡਰਲ ਮਿਨਿਸਟਰ ਆਫ ਪਲੈਨਿੰਗ ਐਹਸਨ ਇਕਬਾਲ ਹੋਣੇ ਨੇ, ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਬਹੁਤ ਕਰਤਾ ਧਰਤਾ ਔਰ ਕਹਿੰਦੇ ਨੇ ਕਿ ਹਕੂਮਤ ਦੇ ਤਾਕਤਵਰ ਲੋਕ ਨੇ ਜਿਹੜੇ, ਉਹਨਾਂ ਚੋਂ ਇੱਕ ਨੇ। ਐਹਸਨ ਇਕਬਾਲ ਹੋਣੇ ਕਿਸੇ ਯੂਨੀਵਰਸਿਟੀ 'ਚ ਗਏ, ਮੰਚ ਦੇ ਉੱਤੇ ਸਟੇਜ ਤੇ ਬੈਠੇ, ਯੂਨੀਵਰਸਿਟੀਆਂ ਦੇ ਵਿੱਚ ਯੰਗ ਬਲੱਡ ਆ, ਤੱਤਾ ਖੂਨ ਆ, ਹੱਕ ਦੀ ਗੱਲ ਕਰਨ ਵਾਲੇ ਕੁਝ ਲੋਕ ਨੇ, ਔਰ ਉਹ ਫਿਰ ਇੱਕ ਵੀਡੀਓ ਆਈ ਇੱਕ ਪੜਿਆਰ ਦੀ, ਇੱਕ ਸਟੂਡੈਂਟ ਦੀ, ਜਿਹਨੇ ਗੱਲਬਾਤ 'ਚ ਕੁਸਕਣ ਨਹੀਂ ਦਿੱਤਾ ਔਰ ਆਪਣੀ ਪੂਰੀ ਗੱਲ ਕੀਤੀ। ਇਹ ਆਵਾਜ਼ ਉੱਠਣ ਡਈ ਹੈ ਲੋਕਾਂ ਵੱਲੋਂ, ਉਹ ਵੱਖਰੀ ਗੱਲ ਕੋਈ ਕੰਨ ਧਰੇ ਨਾ ਕਰੇ। ਪਹਿਲਾਂ ਤਾਂ ਮੈਂ ਆਪਣੇ ਸੁਣਨ ਔਰ ਦੇਖਣ ਵਾਲਿਆਂ ਲਈ ਇਕਰਾਮ ਰਾਜਾ ਸਾਹਿਬ ਤੁਹਾਥੋਂ ਇਹ ਪੁੱਛਣਾ ਚਾਹਾਂਗਾ ਕਿ ਮਾਮਲਾ ਹੈ ਕੀ ਹੈ, ਕਿਹੜੀ ਯੂਨੀਵਰਸਿਟੀ 'ਚ ਵਾਪਰਿਆ, ਹੋਇਆ ਕੀ, ਸਾਨੂੰ ਉਸ ਬਾਰੇ ਜਾਣੂ ਕਰਾਓ। ਅੱਛਾ ਮੱਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਇਹ ਵੇ ਕਿ ਜਿਹੜੀ ਸਾਨੂੰ ਅਸੀਂ ਜਿਹੜੀ ਪਿਛਲੀ ਵੀ ਵੀਡੀਓ ਬਣਾਈ ਸੀ, ਜਿਹੜੀ ਅਸੀਂ ਗੱਲ ਕੀਤੀ ਸੀ, ਉਹਦਾ ਵੀ ਮੁੱਦਾ ਕਮੋਬੇਸ਼ ਇਹੀ ਸੀ ਕਿ ਜਿਹੜੀ ਅੱਜ ਦੀ ਯੂਥ ਹੈ ਇਹਨੂੰ ਕੰਟਰੋਲ ਕਰਨ ਲਈ ਸਾਰੇ ਯਤਨ ਹੋ ਰਹੇ ਪਾਕਿਸਤਾਨ 'ਚ, ਔਰ ਅਸੀਂ ਉਹਦੇ ਤੇ ਪੀਕਾ ਐਕਟ ਨੂੰ ਡਿਸਕਸ ਕੀਤਾ ਸੀ। ਬਿਲਕੁਲ ਇਦਾਂ ਜੀ। ਤੇ ਇਹ ਜਿਹੜੀ ਸਟਰਗਲ ਹੈ, ਇੱਕ ਤਰਫ ਨਈ ਨਸਲ ਹੈ ਔਰ ਡਿਜੀਟਲ ਵਰਲਡ ਹੈ, ਸੋਸ਼ਲ ਮੀਡੀਆ, ਔਰ ਦੂਸਰੀ ਤਰਫ ਜਨਾਬ ਸਾਡੀ ਅੱਜ ਦੀ ਜਿਹੜੀ ਗਵਰਨਮੈਂਟ ਹੈ, ਜਿਹੜਾ ਉਹਦੇ ਪਿੱਛੇ ਖਲੋਣ ਵਾਲਾ ਸਿਸਟਮ ਹੈ ਸਾਰਾ, ਉਹ ਖਲੋਤਾ ਜੇ। ਔਰ ਇਹ ਦੋਵਾਂ ਪਾਸਿਆਂ ਦੀ ਜਿਹੜੀ ਲੜਾਈ ਹੈ ਨਾ, ਇਹਦੇ ਵਾਰ ਜਿਹੜੇ ਵਕਤਨ ਫਵਕਤਨ ਇਹ ਆਉਂਦੇ ਰਹਿਣਗੇ। ਇਸੇ ਤਰ੍ਹਾਂ ਕਦੇ ਫੇਸਬੁੱਕ ਤੇ ਸਾਨੂੰ ਇਹ ਲੜਾਈ ਨਜ਼ਰ ਆਏਗੀ, ਕਦੇ YouTube ਤੇ ਸਾਨੂੰ ਨਜ਼ਰ ਆਏਗੀ, ਇਹ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਇਹ ਜਿਹੜਾ ਟਾਕਰਾ ਹੈ ਇਹ ਵਕਤਨ ਫਵਕਤਨ ਦੇਖਣ ਨੂੰ ਮਿਲਦਾ ਰਹੇਗਾ। ਔਰ ਇਹਦੀ ਹੀ ਇੱਕ ਐਪੀਸੋਡ ਸੀ ਜਿਹਦਾ ਤੁਸੀਂ ਗੱਲ ਪੇ ਕਰਦੇ ਹੋ ਕਿ ਇਹ ਕੀ ਮਾਮਲਾ ਹੈ, ਕਿੱਥੋਂ ਹੋਇਆ। ਦੇਖੋ, ਇਹ ਕੋਈ ਪਾਕਿਸਤਾਨ 'ਚ ਨਹੀਂ ਹੋਇਆ, ਇਹ ਇੱਥੇ ਕੋਈ ਪੰਜਾਬ 'ਚ ਵਾਕਿਆ ਨਹੀਂ ਹੋਇਆ, ਨਾਰੋਵਾਲ 'ਚ ਵਾਕਿਆ ਨਹੀਂ ਹੋਇਆ। ਐਹਸਨ ਇਕਬਾਲ ਸਾਹਿਬ ਗਏ ਸਨ, ਲੰਡਨ ਗਏ ਸਨ, ਔਰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਇਹ ਵਾਕਿਆ ਹੋਇਆ। ਆਕਸਫੋਰਡ ਯੂਨੀਵਰਸਿਟੀ ਵਿੱਚ ਗਏ ਸਨ ਲਾਸਟ ਜਨਵਰੀ ਦੇ ਮਹੀਨੇ 'ਚ, ਹੁਣ ਤੇ ਮਾਰਚ ਆ ਗਿਆ, ਔਰ ਇਹ ਤਕਰੀਬਨ 2 ਮਹੀਨੇ ਪਿਛਲੀ ਗੱਲ ਹੈ। ਔਰ ਐਹਸਨ ਇਕਬਾਲ ਸਾਹਿਬ ਉੱਥੇ ਇੱਕ ਡਿਬੇਟ ਦੇ ਉੱਤੇ ਗਏ ਸਨ, ਮੁਕਾਲਮਾ ਸੀ
ਕਿ ਜਿਹੜੀ ਇਸ ਟਾਈਮ ਲਿਬਰਲ ਡੈਮੋਕ੍ਰੇਸੀਜ਼ ਨੇ, ਜਿਹੜੀ ਯੂਰਪੀਅਨ ਕੰਟਰੀਜ਼ ਨੇ ਔਰ ਜਿਹੜੇ ਅਮਰੀਕਨ ਕੰਟਰੀਜ਼ ਨੇ, ਉਹ ਇੱਕ ਤਰਫ ਨੇ, ਔਰ ਇੱਕ ਤਰਫ ਜਿਹੜੀ ਥਰਡ ਵਰਲਡ ਨੇ, ਔਰ ਕੁਝ ਉਸ ਡਿਬੇਟ ਦਾ ਪਿੱਛੇ ਪੱਸੇ ਮੰਜ਼ਰ ਇਹ ਸੀ ਕਿ ਜਿਹੜੇ ਮਸਾਇਲ ਨੇ ਛੋਟੇ ਮਮਾਲਕਾਂ ਦੇ, ਜਿਹੜੇ ਅੰਡਰ ਡਿਵੈਲਪਡ ਕੰਟਰੀਜ਼ ਨੇ, ਉਹਨਾਂ ਦੇ ਮਸਾਇਲ ਕਿਸੇ ਹੱਦ ਤੱਕ ਜੁੜੇ ਨੇ। ਮਾਡਰਨ ਜਿਹੜੀ ਲਿਬਰਲ ਡੈਮੋਕ੍ਰੇਸੀ ਹੈ ਉਹ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ। ਲਿਬਰਲ ਡੈਮੋਕ੍ਰੇਸੀ ਦੇ ਕੀ ਇਸ਼ੂਜ਼ ਨੇ, ਇਹਦੇ ਉੱਤੇ ਮੁਕਾਲਮਾ ਹੋ ਰਿਹਾ ਸੀ। ਔਰ ਐਹਸਨ ਇਕਬਾਲ ਸਾਹਿਬ ਅਮਰੀਕਨ ਕੰਟਰੀਜ਼ ਨੂੰ, ਅਮਰੀਕਾ ਨੂੰ, ਵੈਸਟ ਨੂੰ ਇਹ ਕਹਿ ਰਹੇ ਸਨ ਕਿ ਬਈ ਤੁਹਾਡੀ ਵਜ੍ਹਾ ਤੋਂ ਜਿਹੜੇ ਇਹ ਛੋਟੇ ਮਮਾਲਿਕ ਨੇ, ਜਿਹੜੇ ਤਰੱਕੀ ਪਜ਼ੀਰ ਅਸੀਂ ਜਿਹਨੂੰ ਉਰਦੂ ਚ ਕਹਿੰਦੇ ਆ, ਇਹ ਮਮਾਲਿਕ ਜਿਹੜੇ ਨੇ ਇਹ ਸਫਰ ਕਰ ਰਹੇ ਨੇ, ਪਾਕਿਸਤਾਨ ਵੀ ਸਫਰ ਕਰ ਰਿਹਾ ਹੈ, ਔਰ ਅਫਗਾਨਿਸਤਾਨ, ਇਰਾਕ, ਛੋਟੇ ਜਿੰਨੇ ਵੀ ਮੁਲਕ ਨੇ, ਜਿੰਨੇ ਵੀ ਰੋਲੇ ਰੱਪੇ ਨੇ ਇੱਥੇ ਡੈਮੋਕ੍ਰੇਸੀਜ਼ ਦੇ, ਇਹ ਤੁਹਾਡੀ ਵਜ੍ਹਾ ਤੋਂ ਨੇ। ਤੇ ਇਹਦੇ ਵਿੱਚ ਉਹ ਜਿਹੜਾ ਛੋਟਾ ਤਾਲਿਬ ਇਲਮ ਸੀ, ਉਹ ਬੱਚਾ ਜਿਹੜਾ ਸੀ, ਉਹਦਾ ਨਾਂ ਅਸਦ ਸੀ, ਔਰ ਉਹ ਚੁੱਕੇ ਪਿੱਛੋਂ ਉਹਦੇ ਵਾਲਿदैन ਜਿਹੜੇ ਸਨ, ਜਿਹੜੇ ਉਹ ਪਾਕਿਸਤਾਨੀ ਸਨ, ਔਰ ਉਹ ਮੁੰਡਾ ਸਾਰਾ ਪਾਕਿਸਤਾਨੀ ਪਰਸਪੈਕਟਿਵ ਨੂੰ ਸਮਝਦਾ ਸੀ, ਔਰ ਉਹਦੀ ਖੁਸ਼ਕਿਸਮਤੀ ਕਿ ਉਹ ਤੇ ਡਾਈਸ ਨੂੰ ਕੰਟਰੋਲ ਪਿਆ ਕਰਦਾ ਸੀ, ਤੇ ਉਹ ਫੌਰਨ ਬੋਲ ਪਿਆ। ਉਹ ਕਹਿੰਦਾ ਬਈ ਕਿ ਇਹ ਅਹਿਸਨ ਇਕਬਾਲ ਸਾਹਿਬ ਜਿਹੜੇ ਨੇ, ਜਿਹੜਾ ਮੁੱਦਾ ਚੁੱਕ ਕੇ ਇੱਥੇ ਫਿਰ ਰਹੇ ਨੇ, ਔਰ ਜਿਹੜਾ ਇਹ ਬਿਆਨੀਆਂ ਬਣਾਉਣ ਰਹੇ ਨੇ ਕਿ ਬਈ ਜਿਹੜੀ ਲਿਬਰਲ ਡੈਮੋਕ੍ਰੇਸੀ ਹੈ ਉਹ ਨਾਕਾਮ ਹੋ ਗਈ ਹੈ, ਔਰ ਛੋਟੇ ਮਮਾਲਿਕ ਦੇ ਮਸਾਇਲ ਜਿਹੜੇ ਨੇ ਉਹ ਅਮਰੀਕਾ ਔਰ ਯੂਰਪ ਦੀ ਵਜ੍ਹਾ ਤੋਂ ਕ੍ਰੀਏਟ ਹੋ ਰਹੇ ਨੇ। ਉਸ ਮੁੰਡੇ ਨੇ ਕਿਹਾ ਬਈ ਸਭ ਤੋਂ ਪਹਿਲਾਂ ਤੇ ਤੁਸੀਂ ਆਪਣੀ ਪਾਕਿਸਤਾਨ ਦੇ ਅੰਦਰ ਦੀ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰ ਲਓ ਅਹਿਸਨ ਇਕਬਾਲ ਸਾਹਿਬ, ਕਿ ਤੁਸੀਂ ਆਪ ਆਏ ਕਿਹਦੇ, ਤੁਸੀਂ ਵੋਟ ਦੇ ਥਰੂ ਆਏ ਜੇ, ਤੁਸੀਂ ਵੋਟ ਦੇ ਥਰੂ ਨਹੀਂ ਆਏ। ਤੁਹਾਡੀਆਂ ਸੀਟਾਂ 17 ਨੇ, ਔਰ ਗੋ ਕੇ ਇਹ ਤੇ ਇੱਕ ਫੈਕਟ ਹੈ ਕਿ 17 ਸੀਟਾਂ ਤੇ ਨਹੀਂ, ਬਹਰਹਾਲ ਜ਼ਿਆਦਾ ਨੇ, ਲੇਕਿਨ ਲੇਕਿਨ ਉਹ ਇੰਨੀਆਂ ਤੇ ਨਹੀਂ ਸੀ, ਉਹਨੀਆਂ ਨਹੀਂ ਸੀ ਜਿੰਨੀਆਂ ਝੋਲੀ ਸੀਟਾਂ ਚੁੱਕ ਕੇ ਦੇ ਦਿੱਤੀਆਂ ਗਈਆਂ ਨੇ, ਇੰਨੀਆਂ ਨਹੀਂ ਸੀ। ਔਰ ਜਿਸ ਤਰ੍ਹਾਂ ਗਵਰਨਮੈਂਟ ਬਣੀ ਹੈ, ਇਸ ਨੁਕਤੇ ਦੇ ਉੱਤੇ ਉਹ ਜਿਹੜਾ ਸਟੂਡੈਂਟ ਸੀ ਅਸਦ, ਉਹਨੇ ਬੜਾ ਅੱਛਾ ਔਰ ਟਾਈਮਲੀ ਉਹਨੂੰ ਰਿਸਪੌਂਡ ਕੀਤਾ। ਗੋ ਕੇ ਇਹ ਜਿਹੜੀ ਸਾਰੀ ਡਿਬੇਟ ਸੀ, ਇਹਦੇ ਉੱਤੇ ਜਿਹੜਾ ਮੁਕਾਲਮਾ ਸੀ, ਉਹ ਅਹਿਸਨ ਇਕਬਾਲ ਸਾਹਿਬ ਦਾ ਜਿਹੜਾ ਪੂਰਾ ਉਹ ਬੈਂਚ ਸੀ ਉਹ ਜਿੱਤਿਆ। 184 ਉਹਨਾਂ ਦੇ ਵੋਟ ਪਏ ਉਹਨਾਂ ਨੂੰ, ਜਦਕਿ ਦੂਸਰੀ ਸਾਈਡ ਤੇ ਜਿਹੜਾ ਉਹਨਾਂ ਨੂੰ ਡਿਫੈਂਡ ਕਰ ਰਿਹਾ ਸੀ ਉਹਨੂੰ 145 ਵੋਟ ਪਏ। ਲੇਕਿਨ ਉਹ ਮੁੰਡੇ ਦਾ ਜਿਹੜਾ ਕਲਿੱਪ ਸੀ, ਇਹ ਸਾਰੀ ਚੀਜ਼ ਤੇ ਜਨਵਰੀ ਦੀ ਹੈ। ਉਹ ਅਵਾਰਡ ਹੋ ਗਿਆ, ਅਹਿਸਨ ਇਕਬਾਲ ਸਾਹਿਬ ਪਾਕਿਸਤਾਨ ਆ ਗਏ, ਔਰ ਸਾਰਾ ਕੁਝ ਹੋ ਗਿਆ, ਮੁੱਕ ਚੁੱਕ ਹੋ ਗਿਆ। ਕਿਸੇ ਨੇ ਸੋਚਿਆ ਹੀ ਨਹੀਂ ਕਿ ਉਹ ਜਿਹੜਾ ਮੁੰਡੇ ਦਾ ਜਿਹੜਾ ਛੋਟਾ ਕਲਿੱਪ ਹੈ, ਉਹ 2 ਮਹੀਨੇ ਬਾਅਦ ਕਿਧਰੋਂ ਨਿਕਲ ਆਣਾ ਔਰ ਉਹ ਵਾਇਰਲ ਹੋ ਜਾਣਾ। ਉਹ ਚੂੰਕਿ ਉਹ ਪਾਕਿਸਤਾਨ ਦੇ ਰਿਲੇਟਡ ਸੀ, ਬਰਤਾਨੀਆ ਦੇ ਵਿੱਚ ਸ਼ਾਇਦ ਉੱਥੇ ਕਿਸੇ ਨੇ ਇੰਟਰਸਟ ਨਹੀਂ ਲਿਆ ਉਸ ਗੱਲ ਤੇ, ਤੇ ਮਿਨਿਸਟਰ ਸਾਹਿਬ ਦੀ ਤੇ ਉਸ ਕਲਿੱਪ ਦੇ ਵਿੱਚ ਸਾਰੀ ਬੇਇੱਜ਼ਤੀ ਸੀ, ਤੇ ਉਹਨਾਂ ਨੇ ਉਸ ਕਲਿੱਪ ਨੂੰ ਕਿ ਪਾਕਿਸਤਾਨ 'ਚ ਇੰਟਰੋਡਿਊਸ ਨਹੀਂ ਕਰਾਇਆ। ਏਦਾਂ ਹੀ ਹੈ ਕਿ ਕਿਤੇ VPNs ਦੇ ਜ਼ਰੀਏ ਆਇਆ ਤੇ ਫਿਰ ਵਾਇਰਲ ਹੋਇਆ। ਜੀ ਔਰ ਇਹ ਬੜੀ ਇਹ ਵੀ ਜਾਣਕਾਰੀ ਆ ਰਹੀ ਮਲੀ ਸਾਹਿਬ ਕਿ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਵੀ ਕਿਹਾ ਗਿਆ ਕਿ ਐਡਮਿਨਿਸਟ੍ਰੇਸ਼ਨ ਨੂੰ ਕਿ ਮਿਨਿਸਟਰ ਸਾਹਿਬ ਨੇ ਇਹ ਤੇ ਇਹਨਾਂ ਦਾ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਤੇ ਇਹ ਕਲਿੱਪ ਜਿਹੜਾ ਨਾ ਇਸ ਤਰ੍ਹਾਂ ਪਬਲਿਕ ਨਹੀਂ ਕਰਨਾ। ਜੀ ਬਿਲਕੁਲ ਉਹੀ ਗੱਲ ਹੈ ਕਿ ਇਹ ਚਾਹੇ ਬਰਤਾਨੀਆ ਹੋਵੇ ਚਾਹੇ ਪਾਕਿਸਤਾਨ ਹੋਵੇ, ਜਿਹੜੀ ਸੋਸ਼ਲ ਮੀਡੀਆ ਦੀ ਯੂਥ ਹੈ ਇਹ ਫੜਨ ਨੂੰ ਨਹੀਂ ਆ ਰਹੀ, ਔਰ ਇਹ ਜੰਗ ਜਿਹੜੀ ਨਾ ਇਹ ਜਾਰੀ ਹੈ। ਔਰ ਖਾਨ ਸਾਹਿਬ ਦਾ ਜਿਹੜਾ ਬਿਆਨੀਆ ਹੈ, ਇੰਜ ਲੱਗ ਰਿਹਾ ਮੱਲੀ ਸਾਹਿਬ ਕਿ ਜਿਹੜਾ ਖਾਨ ਸਾਹਿਬ ਦਾ ਇੱਕ ਬਿਆਨੀਆ ਹੈ ਕਿ ਜੀ ਇਹ ਮੈਂਡੇਟ ਚੋਰ ਗਵਰਨਮੈਂਟ ਹੈ, ਇਹ ਫਾਰਮ 47 ਦੀ ਗਵਰਨਮੈਂਟ ਹੈ, ਉਹ ਇਹਨਾਂ ਦਾ ਉਹ ਜਿਹੜਾ ਬਿਆਨੀਆ ਹੈ ਉਹ ਪਾਕਿਸਤਾਨ ਦੇ ਅੰਦਰ ਨਾ ਸੀ, ਉਹ ਪਾਕਿਸਤਾਨ ਦੇ ਬਾਹਰ ਵੀ ਇਹਨਾਂ ਦੇ ਨਹੀਂ ਪਿੱਛਾ ਛੱਡ ਰਿਹਾ, ਉਹ ਅਮਰੀਕਾ ਦੇ ਵਿੱਚ ਵੀ ਇਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ। ਔਰ ਇਹਦੇ ਵਿੱਚ ਸਭ ਤੋਂ ਮੇਜਰ ਕੰਟਰੀਬਿਊਸ਼ਨ ਜਿਹੜੀ ਆ ਰਹੀ ਹੈ ਔਰ ਯੂਥ ਦੀ ਆ ਰਹੀ ਹੈ, ਸੋਸ਼ਲ ਮੀਡੀਆ ਦੀ ਆ ਰਹੀ ਹੈ, ਔਰ ਓਵਰਸੀਜ਼ ਪਾਕਿਸਤਾਨੀਆਂ ਦੀ ਆ ਰਹੀ ਹੈ। ਬਿਲਕੁਲ ਠੀਕ ਹੈ। ਔਰ ਇਹ ਪਹਿਲੇ ਤੋਂ ਵੀ ਭੈੜੇ ਲੱਗ ਰਹੇ ਸਨ ਇਹਨਾਂ ਨੂੰ, ਨਾ ਵੋਟ ਪਾਉਣ ਦਾ ਹੱਕ ਦਿੱਤਾ ਗਿਆ। ਉਹਦੇ ਤੇ ਵੀ ਮੇਰਾ ਖਿਆਲ ਹੈ ਮੁਸਲਿਮ ਲੀਗ ਨੂਨ ਹੀ ਉਹ ਜਮਾਤ ਸੀਗੀ ਜਿਹਨੇ ਆ ਕੇ ਨਹੀਂ ਬਿਲਕੁਲ ਇਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੀ ਖਿਆਲ ਹੈ ਮੇਰੇ ਅਦਾਦੁਸ਼ਮਾਰ? ਠੀਕ, ਮੇਰਾ ਖਿਆਲ ਹੈ ਕਿ ਇਹ ਜਿਹੜਾ ਤੁਸੀਂ ਇਹ ਨੁਕਤਾ ਓਵਰਸੀਜ਼ ਦੇ ਬਾਰੇ ਨਾਲ ਤੁਸੀਂ ਚੁੱਕਿਆ ਨੁਕਤਾ, ਇਹ ਜ਼ਿਆਦਾ ਵੈਲਿਡ ਆ ਰਿਹਾ। ਔਰ ਜਿਹੜਾ ਓਵਰਸੀਜ਼ ਦਾ ਗੁੱਸਾ ਹੈ ਨਾ ਮਲੀ ਸਾਹਿਬ, ਉਹਦੀ ਬੜੀ ਵਜ੍ਹਾ ਇਹ ਵੀ ਹੈ ਕਿ ਉਹਨਾਂ ਲੋਕਾਂ ਨੂੰ ਟਿਕਟਾਂ ਕਰਾ ਕੇ ਇੱਥੇ ਆਣਾ ਪਿਆ, ਫਿਜ਼ੀਕਲੀ ਆ ਕੇ ਉਹਨਾਂ ਨੇ ਇੱਥੇ ਵੋਟ ਪਾਇਆ, ਉਹਨਾਂ ਨੂੰ ਉੱਥੇ ਹੀ ਵੋਟ ਪਾਉਣ ਦੀ ਸਹੂਲਤ ਹੋਣੀ ਚਾਹੀਦੀ ਸੀ। ਜਿਹੜੀ ਇਮਰਾਨ ਖਾਨ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਓਵਰਸੀਜ਼ ਨੂੰ ਅਸੀਂ ਵੋਟ ਪਾਉਣ ਦਾ ਹੱਕ ਦੇਵਾਂਗੇ। ਜਦੋਂ ਮਈਸ਼ਤ ਦੀ ਗੱਲ ਆਉਂਦੀ ਹੈ, ਜਦੋਂ ਜ਼ਰ ਮੁਬਾਦਲਾ ਦੀ ਗੱਲ ਆਉਂਦੀ ਹੈ, ਤੇ ਓਵਰਸੀਜ਼ ਪਾਕਿਸਤਾਨੀ ਮਈਸ਼ਤ ਨੂੰ ਸੰਭਾਲਦਾ ਹੈ। ਕਿਉਂ ਨਹੀਂ ਉਹਨੂੰ ਰਾਈਟ ਹੋਣਾ ਚਾਹੀਦਾ ਹੈ ਕਿ ਭਾਈ ਤੂੰ ਵੋਟ ਵੀ ਪਾ। ਜੇ ਮੁਲਕ ਦੀ ਕਿਸਮਤ ਜਿਹੜੀ ਹੈ ਉਹ ਤੁਸੀਂ ਆਪਣੀ ਮਈਸ਼ਤ ਦੇ ਵਿੱਚ ਕੰਟਰੀਬਿਊਸ਼ਨ ਤੋਂ ਬਦਲ ਰਹੇ ਹੋ, ਤੇ ਫਿਰ ਤੁਸੀਂ ਵੋਟ ਦੀ ਤਾਕਤ ਦੇ ਥਰੂ ਵੀ ਆਪਣਾ ਫੈਸਲਾ ਸੁਣਾਓ। ਇਹ ਇਮਰਾਨ ਖਾਨ ਦਾ ਮੁੱਦਾ ਸੀ, ਔਰ ਓਵਰਸੀਜ਼ ਪਾਕਿਸਤਾਨੀ ਜਿਹੜਾ ਨਾ ਉਹਦੇ ਨਾਲ ਖਲੋਤਾ ਹੈ। ਔਰ ਸਟੂਡੈਂਟ ਦੇ ਬਹਰਹਾਲ ਪਿਛਲੇ ਦਿਨਾਂ 'ਚ ਆਕਸਫੋਰਡ ਦੇ ਵਿੱਚ ਇਮਰਾਨ ਖਾਨ ਦੀ ਨਾਮਜ਼ਦਗੀ ਹੋਈ ਸੀ, ਆਕਸਫੋਰਡ ਯੂਨੀਅਨ ਦੇ ਤੌਰ ਤੇ ਇਮਰਾਨ ਖਾਨ ਨੇ ਆਣਾ ਸੀ,
ਔਰ ਉੱਥੇ ਪਾਕਿਸਤਾਨੀ ਜਿਹੜੀ ਯੂਥ ਹੈ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ, ਲੇਕਿਨ ਬਹਰਹਾਲ ਉਹਦੀ ਵਜ੍ਹਾ ਟੈਕਨੀਕਲ ਆਈ ਸੀ ਕਿ ਇਮਰਾਨ ਖਾਨ ਸਾਹਿਬ ਤੇ ਜੇਲ੍ਹ 'ਚ ਨੇ ਤੇ ਉਹ ਕਿਸ ਤਰ੍ਹਾਂ ਮਾਮਲਾਤ ਹੋਣਗੇ, ਬਾਕੀ ਕੁਝ ਚੀਜ਼ਾਂ ਸਨ, ਇਤਰਾਜ਼ਾਤ ਆਏ ਸਨ ਤੇ ਉਹਦੀ ਵਜ੍ਹਾ ਤੋਂ ਫਿਰ ਉਹ ਨਹੀਂ ਹੋ ਸਕਿਆ ਸੀ। ਬਿਲਕੁਲ ਠੀਕ ਹੈ, ਮੈਂ ਲੱਗੇ ਹੱਥ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਤੇ ਇੱਕੋ ਕਲਿੱਪ ਹੈ ਜਿਹੜਾ ਬਾਹਰੋਂ ਆ ਗਿਆ, ਹਕੂਮਤ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਆਕਸਫੋਰਡ ਯੂਨੀਵਰਸਿਟੀ ਦੇ ਉੱਤੇ ਪ੍ਰੈਸ਼ਰ ਵੀ ਪਾਇਆ, ਇਹਨੂੰ ਸਫਾਰਤੀ ਅਦਾਬ ਦੇ ਖਿਲਾਫ ਵੀ ਕਰਾਰ ਦਿੱਤਾ। ਇਸ ਕਲਿੱਪ ਦੇ ਸਾਹਮਣੇ ਆਉਣ ਤੋਂ ਬਾਅਦ ਕੋਈ ਥੋੜਾ ਜਿਹਾ ਸਿਆਸੀ ਰੱਦੇ ਅਮਲ ਵੀ ਹੁੰਦਾ। ਵੈਸੇ ਤਾਂ ਮੈਨੂੰ ਹੁਕਮਰਾਨ ਜਮਾਤ ਤੋਂ ਉਮੀਦ ਨਹੀਂ ਹੈ, ਕਿਉਂਕਿ ਉਸ ਕਲਿੱਪ ਨੂੰ ਜਿਹੜੇ ਗੌਰ ਨਾਲ ਮੈਂ ਵੇਖਿਆ ਆ ਕਿ ਉਹ ਬੱਚਾ ਜਿੰਨੀ ਕਰ ਰਿਹਾ ਹੈ, ਐਹਸਨ ਇਕਬਾਲ ਹੋਣੇ ਬੜੇ ਢੀਠ ਪੁਣੇ ਦੇ ਨਾਲ ਸਮਾਈਲ ਦੇ ਰਹੇ ਨੇ, ਮੁਸਕਰਾਈ ਜਾ ਰਹੇ ਨੇ, ਸਾਰਾ ਉਹਨਾਂ ਨੂੰ ਪਰਵਾਹ ਨਹੀਂ ਹੈ ਕਿ ਇਹ ਇੱਕ ਕੋੜਾ ਸੱਚ ਮੇਰੇ ਸਾਹਮਣੇ ਰੱਖਿਆ ਜਾ ਰਿਹਾ ਹੈ, ਮੈਂ ਇਹਦਾ ਜਵਾਬ ਦੇ ਹਾਂ। ਪਾਕਿਸਤਾਨ 'ਚ ਇਸ ਕਲਿੱਪ ਦੇ ਵਾਇਰਲ ਹੋਣ ਦੇ ਨਾਲ ਉਦੋਂ ਜਦੋਂ ਫਿਲਟਰ ਅੱਗੇ ਰੋਕ ਲੱਗੀ ਏ, PTA ਵੱਲੋਂ ਦਬਾਇਆ, ਮਿਨਿਸਟਰੀ ਆਫ IT ਵੱਲੋਂ ਪਿਕ ਐਕਟ ਹੈ, ਇਹ ਕਲਿੱਪ ਕਿੰਨਾ ਕੁ ਵਾਇਰਲ ਹੋਇਆ ਔਰ ਇਹਦੇ ਤੇ ਰਿਐਕਸ਼ਨਸ ਕੀ ਨੇ? ਮੈਂ ਬਤੌਰ ਪੱਤਰਕਾਰ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹੁੰਦਾ। ਮੱਲੀ ਸਾਹਿਬ ਅੱਜ ਇੱਥੇ ਮੁੱਦਾ ਹੀ ਇਹੀ ਜੇ, ਇੱਥੇ ਹੋਰ ਕੋਈ ਗੱਲ ਨਹੀਂ ਹੋ ਰਹੀ ਪਾਕਿਸਤਾਨ ਦੇ ਵਿੱਚ, ਔਰ ਇੱਥੇ ਪਾਕਿਸਤਾਨ 'ਚ ਸਿਰਫ ਅਹਿਸਨ ਇਕਬਾਲ ਸਾਹਿਬ ਹੀ ਨੇ ਔਰ ਉਹਨਾਂ ਦੀ ਗੱਲ ਹੋ ਰਹੀ। ਮੈਂ ਵੀ ਤੁਹਾਡੇ ਇਸ ਇੰਟਰਵਿਊ ਤੋਂ ਪਹਿਲਾਂ ਕੋ 20-15 ਮਿੰਟ ਪਹਿਲੇ ਦੀ ਗੱਲ ਹੈ ਕਿ ਮੈਂ ਇਸੇ ਵੀਡੀਓ ਨੂੰ ਸੁਣ ਰਿਹਾ ਸੀ ਇੱਕ ਨੂੰ, ਔਰ ਫਿਰ ਉਸ ਤੋਂ ਪਹਿਲੇ ਮੈਂ ਆਪਣਾ ਵੀ ਵੀਲੌਗ, ਚੁੱਕੇ ਮੇਰਾ ਇੱਕ ਰੋਜ਼ਾਨਾ ਚੱਲ ਰਿਹਾ ਹੁੰਦਾ ਤੇ ਮੈਂ ਉਹ ਵੀ ਇਸੇ ਮੁੱਦੇ ਤੇ ਕੀਤਾ ਸੀ। ਤੇ ਮਤਲਬ ਇੱਥੇ ਦੇ ਟੋਟਲ ਡਿਸਕਸ਼ਨ ਹੈ, ਜਰਨਲਿਸਟ ਜਿਹੜੇ ਹਜ਼ਰਾਤ ਨੇ ਉਹਨਾਂ ਦੀ ਤੇ ਅੱਜ ਅਹਿਸਨ ਇਕਬਾਲ ਦੇ ਉੱਤੇ ਹੀ ਸਾਰੀ ਪੂਰੇ ਦਿਨ ਵਰਕਿੰਗ ਰਹੇ ਔਰ ਪੁੱਛਦੇ ਰਹੇ ਨੇ ਅਹਿਸਨ ਇਕਬਾਲ ਸਾਹਿਬ ਨੂੰ ਕਿ ਭਾਜੀ ਇਹ ਕੀ ਹੋਇਆ ਤੁਹਾਡੇ ਨਾਲ? ਇਹ ਤਾਂ ਤੁਸੀਂ ਇਹ ਦੱਸ ਰਹੇ ਹੋ ਕਿ ਮੈਂ 184 ਵੋਟਾਂ ਦੇ ਨਾਲ ਜਿੱਤ ਗਿਆ ਉਹ ਜਿਹੜੀ ਡਿਬੇਟ ਹੋਈ ਆਕਸਫੋਰਡ ਦੇ ਵਿੱਚ, ਲੇਕਿਨ ਉਸ ਡਿਬੇਟ ਦੇ ਵਿੱਚ ਇਹ ਜਿਹੜਾ ਸਵਾਲ ਸੀ ਇਹ ਆਊਟ ਆਫ ਸਿਲੇਬਸ ਜਿਹੜਾ ਆ ਗਿਆ, ਇਹਦਾ ਕੀ ਕੀਤਾ, ਕਿਉਂ ਨਹੀਂ ਤੁਸੀਂ ਤੇ ਬਾਹਰ ਇਹ ਕੋਈ ਸਟੇਟਮੈਂਟ ਦਿੱਤੀ ਤੇ ਅਹਿਸਨ ਇਕਬਾਲ ਸਾਹਿਬ ਕੋਈ ਰਿਪਲਾਈ ਦਿੱਤਾ? ਜੀ ਅਹਿਸਨ ਇਕਬਾਲ ਸਾਹਿਬ ਕਹਿੰਦੇ ਕਿ ਭਾਈ ਉਹੀ ਉਹਨਾਂ ਦਾ ਤੇ ਫੋਕਸ ਹੀ ਹੈ, ਉਹ ਕਹਿੰਦੇ ਬਈ ਕਿ ਮੈਂ ਡਿਬੇਟ ਜਿੱਤਿਆ, ਇਹ ਡਿਬੇਟ ਹੋਈ ਹੈ, ਤੁਸੀਂ ਇਹ ਨਾ ਵੇਖੋ ਮੁੰਡਾ ਕੀ ਕਹਿ ਰਿਹਾ, ਤੁਸੀਂ ਇਹ ਵੇਖੋ ਕਿ ਡਿਬੇਟ ਕੌਣ ਜਿੱਤਿਆ। ਦੇਖੋ ਮੱਲੀ ਸਾਹਿਬ ਮੈਂ ਤੁਹਾਡੇ ਵੀ ਸਮਝਾਉਣ ਲਈ ਮੈਂ ਇੱਕ ਚੀਜ਼ ਅਲੱਗ ਕਰਾਂਗਾ ਕਿ ਦੇਖੋ ਡਿਬੇਟ ਜਿਹੜੀ ਹੈ ਆਕਸਫੋਰਡ ਦੀ ਉਹ ਇੱਕ ਅਲੱਗ ਚੀਜ਼ ਹੈ ਕਿ ਠੀਕ ਹੈ ਉੱਥੇ ਡਿਬੇਟ ਦਾ ਤੇ ਮੌਜੂ ਹੀ ਕੋਰ ਸੀ ਨਾ, ਡਿਬੇਟ ਦਾ ਮੌਜੂ ਇਹ ਤਾਂ ਨਹੀਂ ਸੀ ਕਿ ਪਾਕਿਸਤਾਨ ਦੇ ਵਿੱਚ ਫਾਰਮ 45 ਤੇ ਫਾਰਮ 47 ਚ ਕਿਹੜਾ ਸੱਚਾ ਤੇ ਕਿਹੜਾ ਝੂਠਾ, ਡਿਬੇਟ ਇਹਦੇ ਤੇ ਨਹੀਂ ਸੀ। ਡਿਬੇਟ ਦਾ ਤੇ ਇੱਕ ਲਿਬਰਲ ਡੈਮੋਕ੍ਰੇਸੀ ਦੀ ਉਹਦੀ ਜਿਹੜੀ ਇਸ ਵਕਤ ਵਰਕਿੰਗ ਹੈ ਦੁਨੀਆ ਭਰ ਦੇ ਉੱਤੇ, ਜਿਸ ਤਰ੍ਹਾਂ ਲਿਬਰਲ ਡੈਮੋਕ੍ਰੇਸੀ ਡਿਲੀਵਰ ਕਰ ਪਾ ਰਹੀ ਹੈ ਨਹੀਂ ਕਰ ਪਾ ਰਹੀ, ਇਹਦੇ ਉੱਤੇ ਸਾਰੀ ਸੀ। ਬਿਲਕੁਲ ਠੀਕ। ਉਹਦੇ ਵਿੱਚ ਜਿਹੜਾ ਮੁੰਡੇ ਨੇ ਜਿਹੜਾ ਆਪਣਾ ਕੇਸ ਬਣਾਇਆ ਪਾਕਿਸਤਾਨ ਦੇ ਉੱਤੇ ਔਰ ਉਹਨੇ ਅਹਿਸਨ ਇਕਬਾਲ ਉਹਨਾਂ ਦੀ ਵਜ਼ਾਰਤ ਨੂੰ ਔਰ ਫਿਰ ਜਿਸ ਤਰ੍ਹਾਂ ਉਹਨਾਂ ਦੀ ਗਵਰਨਮੈਂਟ ਬਣੀ ਉਹਦੇ ਉੱਤੇ ਜਿਸ ਤਰ੍ਹਾਂ ਉਹਨੇ ਫੈਕਟ ਨੂੰ ਹਾਈਲਾਈਟ ਕੀਤਾ, that was very embarrassing for ਅਹਿਸਨ ਇਕਬਾਲ ਕਿ ਉਹ ਹੁਣ ਇਹਦਾ ਕੀ ਜਵਾਬ ਦੇਵੇ ਭਾਈ। ਔਰ ਪਾਕਿਸਤਾਨ ਦੇ ਵਿੱਚ ਦੇਖੋ ਇਸ ਟਾਈਮ ਵੀ ਪਾਕਿਸਤਾਨ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਪਾਕਿਸਤਾਨ ਦੇ ਵਿੱਚ ਜਿਹੜੇ ਧਾਂਦਲੀ ਦੇ ਕੇਸਿਸ ਨੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਇਆ। ਇਲੈਕਸ਼ਨ ਟ੍ਰਿਬਿਊਨਲਸ ਜਿਹੜੇ ਪਾਬੰਦ ਨੇ, ਆਈਨ ਕਹਿੰਦਾ ਹੈ ਕਿ ਇਲੈਕਸ਼ਨ ਟ੍ਰਿਬਿਊਨਲਸ ਧਾਂਦਲੀ ਦੇ ਮੁਕੱਦਮਾਤ ਜਿਹੜੇ ਹੋਣਗੇ, ਜਿਹੜੇ ਕੇਸਿਸ ਹੋਣਗੇ, ਇੱਕ ਉਮੀਦਵਾਰ ਕਹਿੰਦਾ ਭਾਈ ਮੈਂ ਜਿੱਤਿਆ, ਦੂਜਾ ਕਹਿੰਦਾ ਮੈਂ ਜਿੱਤਿਆ, ਇਹ ਇਲੈਕਸ਼ਨ ਟ੍ਰਿਬਿਊਨਲ ਨੇ ਡਿਸਾਈਡ ਕਰਨਾ ਹੈ ਕਿ ਕਿਹੜਾ ਜਿੱਤਿਆ। ਔਰ ਉਹਨੇ 120 ਦਿਨਾਂ ਦੇ ਵਿੱਚ 180 ਮੇਰਾ ਖਿਆਲ 180 ਦਿਨਾਂ ਦੇ ਵਿੱਚ ਉਹਨਾਂ ਨੇ ਡਿਸਾਈਡ ਕਰਨਾ ਹੈ ਇਦਾਂ ਹੀ ਕਿ ਭਾਈ ਇਹ ਕੌਣ ਉਮੀਦਵਾਰ ਹੈ, ਕਿਹੜਾ ਉਮੀਦਵਾਰ ਹੈ ਜਿਹੜਾ ਜਿੱਤਿਆ। ਤੇ ਇੱਥੇ ਤਾਰਿਕ ਫਜ਼ਲ ਚੌਧਰੀ ਸਾਹਿਬ ਦੀ ਮੈਂ ਤੁਹਾਨੂੰ ਗੱਲ ਕਰਾਂ, ਨੂਨ ਲੀਗ ਦੇ ਨੇ ਇਸਲਾਮਾਬਾਦ ਤੋਂ, ਜਿੱਥੇ ਮੈਂ ਬੈਠਾ ਹਾਂ, ਇੱਥੇ ਉਹ ਜਿੱਤੇ ਨੇ ਫਾਰਮ 47, PTI ਕਹਿ ਰਹੀ ਹੈ ਕਿ ਫਾਰਮ 47 ਤੇ ਜਿੱਤੇ ਨੇ, 45 ਦੇ ਅਸੀਂ ਜਿੱਤੇ ਹਾਂ। ਤਾਰਿਕ ਫਜ਼ਲ ਚੌਧਰੀ ਸਾਹਿਬ ਵਜ਼ੀਰ ਬਣ ਗਏ ਨੇ, ਕੱਲ ਉਹਨਾਂ ਨੇ ਹਲ ਚੁੱਕ ਲਿਆ ਔਰ ਉਹਨਾਂ ਦਾ ਜਿਹੜਾ ਕੇਸ ਹੈ ਉਹ ਇਲੈਕਸ਼ਨ ਟ੍ਰਿਬਿਊਨਲ ਚ ਪਿਆ, ਉਹ ਜੱਜ ਸਾਹਿਬ ਉਹ ਕੇਸ ਦਾ ਫੈਸਲਾ ਨਹੀਂ ਦੇ ਰਹੇ। ਤੇ ਇਹ ਹੁਣ ਅਗਰ ਤੁਸੀਂ ਸੂਰਤ ਹਾਲ ਇਸ ਤਰ੍ਹਾਂ ਵੇ ਤੇ ਸਵਾਲਾਤ ਇੱਥੇ ਪਾਕਿਸਤਾਨ 'ਚ ਵੀ ਉੱਠ ਰਹੇ ਨੇ ਔਰ ਇਹ ਅਗਰ ਲੰਡਨ ਦੇ ਵਿੱਚ ਵੀ ਇਹਨਾਂ ਦਾ ਪਿੱਛਾ ਕਰ ਰਹੇ ਨੇ ਤਾਂ ਬੜੀ ਇਹ ਤਸ਼ਵੀਸ਼ਨਾਕ ਗੱਲ ਹੈ। ਔਰ ਇਕਰਾਮ ਰਾਜਾ ਸਾਹਿਬ ਮੈਂ ਤੁਹਾਡੀ ਜ਼ਾਤੀ ਰਾਏ ਤੋਂ ਪਹਿਲਾਂ ਗੱਲ ਕੱਟਣ ਦੀ ਮਾਫੀ ਚਾਹੁੰਦਾ। ਦੇਖੋ ਇੱਕ ਗੱਲ ਇਸ ਮੁਲਕ 'ਚ ਨਹੀਂ ਕਰਨ ਦਿੱਤੀ ਜਾ ਰਹੀ, ਦਬਾਅ ਹੈ ਬੇਸ਼ੱਕ ਉੱਥੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਹੈ ਜਿਹੜਾ ਉਹ ਸਰਨਾਮਾ ਹੋਰ ਸੀਗਾ ਉਸ ਡਿਬੇਟ ਦਾ, ਪਰ ਉਸ ਡਿਬੇਟ ਦੇ ਵਿੱਚੋਂ ਇੱਕ ਸਵਾਲ ਜਿਹੜਾ ਪੁੰਗ ਰਿਹਾ ਹੈ ਔਰ ਉਸ ਸਵਾਲ ਨੇ ਲਾਜਵਾਬ ਕੀਤਾ, ਉਸ ਸਵਾਲ ਨੂੰ ਡਿਨਾਈ ਤੇ ਨਹੀਂ ਕੀਤਾ ਜਾ ਸਕਦਾ। ਇਹ ਜੁਰਮ, ਇਹ ਧੱਕਾ, ਇਹ ਜ਼ਬਰ ਹੈ ਜਿਹੜਾ ਇਹ ਆਪਣੇ ਥਾਂ ਮੌਜੂਦ ਤੇ ਹੈ ਨਾ, ਇਹਨੂੰ ਤੇ ਅਸੀਂ ਮੰਨਾਂਗੇ ਔਰ ਫਿਰ ਇੰਟਰਨੈਸ਼ਨਲ ਪਲੇਟਫਾਰਮ ਤੇ ਉੱਠਿਆ, ਇਹਦਾ ਮਤਲਬ ਕਿ ਇਹ ਐਗਜ਼ਿਸਟ ਕਰਦਾ ਹੈ। ਹੁਣ ਮੈਂ ਤੁਹਾਡੀ ਜ਼ਾਤੀ ਰਾਏ ਹੈ ਜਿਹੜੀ ਪਹਿਲਾਂ ਉਹ ਤੁਸੀਂ ਦੇ ਲਵੋ, ਗੱਲ ਮੁਕੰਮਲ ਕਰ ਲਓ, ਫਿਰ ਅਗਲਾ ਪੱਖ ਦਾ ਮੈਂ ਪੁੱਛਣਾ। ਮੈਂ ਇਹ ਕਹਿ ਰਿਹਾ ਸੀ ਕਿ ਮੇਰੀ ਜ਼ਾਤੀ ਰਾਏ ਜਿਹੜੀ ਹੈ ਉਹ ਇਹ ਵੇ ਕਿ ਜਿਹੜੀ ਇਸ ਟਾਈਮ ਜਿਹੜੀ ਯੂਥ ਹੈ ਜੀ, ਤੁਸੀਂ ਅਗਰ ਚੰਦ ਦਿਨ ਪਹਿਲੇ ਅਗਰ ਇੱਥੇ ਹਮ ਨਿਊਜ਼ ਦੇ ਮਨਸੂਰ ਅਲੀ ਖਾਨ ਸਾਡੇ ਇੱਕ FC ਕਾਲਜ ਜਿਹੜਾ ਲਾਹੌਰ 'ਚ ਤੁਸੀਂ ਵੀ ਵੇਖਿਆ FC ਕਾਲਜ, ਉੱਥੇ ਗਏ
ਉੱਥੇ ਉਹ ਗਏ ਨੇ, ਉਹਨਾਂ ਨੇ ਪੂਰਾ ਸ਼ੋਅ ਕੀਤਾ ਕਿ ਤੁਸੀਂ ਯੂਥ ਜਿਹੜੀ ਹੈ ਉਹ ਮਰੀਮ ਦੇ ਬਾਰੇ ਕੀ ਸੋਚਦੀ ਹੈ, ਇਮਰਾਨ ਖਾਨ ਦੇ ਬਾਰੇ ਕੀ ਸੋਚਦੀ, ਸ਼ਹਬਾਜ਼ ਸ਼ਰੀਫ ਦੇ ਬਾਰੇ ਕੀ ਸੋਚਦੀ, ਕਿਹੜਾ ਬੈਸਟ ਐਡਮਿਨਿਸਟ੍ਰੇਟਰ ਹੈ, ਕੌਣ ਕੀ ਕਰ ਰਿਹਾ। ਉਹ ਜਦੋਂ ਹੱਥ ਖਲੋਣ ਦੀ ਬਾਰੀ ਆਉਂਦੀ ਸੀ ਤੇ ਇਮਰਾਨ ਖਾਨ ਵੱਲ ਨੂੰ 90% ਹੱਥ ਖਲੋ ਜਾਂਦੇ ਸੀ, ਤੇ ਬਾਕੀ ਸ਼ਹਬਾਜ਼ ਤੇ ਮਰੀਮ ਨਵਾਜ਼ ਅਲੀ ਕੋਈ ਨਹੀਂ ਸੀ ਆਉਂਦੇ। ਇੱਕ ਸਟੂਡੈਂਟ ਦਾ ਤਾਂ ਉੱਥੇ ਵੀ ਕਲਿੱਪ ਵਾਇਰਲ ਹੋਇਆ, ਉਹ ਕਹਿੰਦੀ ਕਿ ਬਈ ਜਦੋਂ ਐਡ ਚੱਲਦਾ ਮਰੀਮ ਦਾ ਤੇ ਮੈਂ ਤੇ ਰਿਮੋਟ ਦੇ ਨਾਲ ਚੈਨਲ ਹੀ ਸਵਿਚ ਕਰ ਦਿੰਦੀ ਹਾਂ। ਤੇ ਇਹ ਲਾਹੌਰ ਚ ਲਾਹੌਰ ਦੇ ਵਿੱਚ ਇਹਨਾਂ ਦੀ ਇਹ ਸੂਰਤ-ਹਾਲ ਹੈ। ਔਰ ਇਹਨਾਂ ਨੇ ਜਿਹੜੇ ਅਖਬਾਰ ਦਾ ਮੀਡੀਅਮ ਜਿਹੜਾ ਹੈ, ਮਲਿਕ ਸਾਹਿਬ ਤੁਸੀਂ ਵੀ ਵੇਖਿਆ ਅਖਬਾਰ ਕਿਹੜੀ ਗੱਲ, ਮਤਲਬ ਕਿਹੜੀ ਸਦੀ ਦਾ ਕਿੱਸਾ ਅਖਬਾਰ, ਹੁਣ ਤੇ ਅਖਬਾਰ ਕੋਈ ਪੜ੍ਹਦਾ ਹੀ ਨਹੀਂ। ਜੀ ਜੀ, ਆਨਲਾਈਨ 60 ਸਫ਼ਿਆਂ ਦਾ ਪਿਛਲੇ ਦਿਨਾਂ ਇਸ਼ਤਿਹਾਰ ਦੇ ਦਿੱਤਾ। ਜੀ ਜੀ ਜੀ, ਬਹੁਤ ਚਰਚਾ ਜੀ। ਇੱਕ ਤਰਫ ਇਸ ਚੀਜ਼ਾਂ ਨੇ, ਦੂਸਰੀ ਤਰਫ ਜਿਹੜੀ ਜੈਨੂਇਨ ਵੌਇਸਿਸ ਨੇ, ਜਿਹੜੀ ਯੂਥ ਹੈ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਆ ਰਹੀ ਹੈ, ਔਰ ਉਦੋਂ ਦੀ ਆ ਰਹੀ ਹੈ ਜਦੋਂ ਦੀ ਖਾਸ ਤੌਰ ਤੇ ਖਾਨ ਸਾਹਿਬ ਨੂੰ ਕੱਢਿਆ ਗਿਆ ਹੈ। ਔਰ ਜਦੋਂ ਤੋਂ 8 ਫਰਵਰੀ ਦਾ ਇਲੈਕਸ਼ਨ ਜਿਹੜਾ ਹੋਇਆ ਉਸ ਤੋਂ ਬਾਅਦ ਇਹ ਜ਼ਿਆਦਾ ਸਿਲਸਿਲਾ ਚੱਲ ਪਿਆ, ਔਰ ਆਵਾਮ ਜਿਹੜੀ ਹੈ ਉਹ ਨਹੀਂ ਇਸ ਚੀਜ਼ ਨੂੰ ਮੰਨ ਰਹੀ, ਔਰ ਪੋਲੀਟੀਕਲ ਇਨਸਟੇਬਿਲਿਟੀ ਨੂੰ ਇਸ ਮੁਲਕ 'ਚ ਇਕਤਦਾਰ ਜਿਨ੍ਹਾਂ ਦੇ ਹੱਥ 'ਚ ਹੈ ਉਹ ਨਹੀਂ ਸਮਝ ਪਾ ਰਹੇ। ਇੱਕ ਤਰਫ ਇਹ ਸਿਆਸੀ ਅਦਮ ਇਸਤਕਾਮ ਹੈ, ਦੂਸਰੀ ਤਰਫ ਇੱਥੇ ਧਮਾਕੇ ਹੋ ਰਹੇ ਨੇ, ਇੱਥੇ ਲੋਕ ਸ਼ਹੀਦ ਹੋ ਰਹੇ ਨੇ। ਤੇ ਉਹ ਮੈਂ ਇਹੀ ਕਹਿਣਾ ਚਾਹ ਰਹੀ ਸੀ, ਮੇਰੀ ਜ਼ਾਤੀ ਰਾਏ ਇਹੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਇਸ ਟਾਈਮ ਜਿਹੜਾ ਨਿਜ਼ਾਮ ਹੈ, ਜਿਨ੍ਹਾਂ ਦਾ ਇਕਤਦਾਰ ਦੇ ਉੱਤੇ ਕਬਜ਼ਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਉਹਨਾਂ ਨੂੰ ਇਸ ਬੇਇੱਜ਼ਤੀ ਦਾ ਕੋਈ ਅਹਿਸਾਸ ਨਹੀਂ ਹੈ, ਉਹ ਇਹਨੂੰ ਵੀ ਇੰਜੋਏ ਕਰ ਰਹੇ ਨੇ। ਜੀ, ਮੈਂ ਇਕਰਾਮ ਰਾਜਾ ਸਾਹਿਬ ਤੁਹਾਡੀ ਇਸ ਗੱਲਬਾਤ ਤੋਂ ਇਹ ਤੇ ਜਿਹਨੂੰ ਕਹਿੰਦੇ ਨੇ ਕਿ ਧਮਾਕੇ ਹੋਏ ਆਕਸਫੋਰਡ ਯੂਨੀਵਰਸਿਟੀ 'ਚ, ਪੱਤਰਕਾਰ ਜੀ ਖਬਰ ਤੁਹਾਡੇ ਕੋਲ ਪੱਕੀ ਹੋਏਗੀ ਕਿਉਂਕਿ ਤੁਹਾਡੇ ਵਰਗੇ ਸੋਰਸਿਸ ਨੇ ਜਿਹੜੇ, ਉਹਨਾਂ ਤੋਂ ਹੀ ਖਬਰ ਲੈ ਕੇ ਮੈਂ ਇੱਥੇ ਦੇਣਾ ਆ। ਲਮਜ਼ ਯੂਨੀਵਰਸਿਟੀ ਲਾਹੌਰ 'ਚ ISPR ਦੇ ਡਾਇਰੈਕਟਰ ਜਨਰਲ ਵੀ ਗਏ ਸੀਗੇ, ਉੱਥੇ ਕੀ ਹੋਇਆ? ਬਰਤਾਨਵੀ ਮੀਡੀਆ ਨੇ ਤੇ ਪੂਰੇ ਜ਼ਮੀਮੇ ਛਾਪੇ ਉਹਦੇ ਤੇ ਕਿ ਟੀਚਰਾਂ ਨੇ ਕਿਹਾ ਯੂਨੀਵਰਸਿਟੀਆਂ ਫੌਜ ਦੇ ਲੈਕਚਰ ਦੇਣ ਵਾਸਤੇ ਨਹੀਂ ਹੈ। ਹੁਣ ਬਾਕੀ ਮਾਮਲਾ ਤੁਸੀਂ ਆਪ ਜਿੰਨਾ ਚਰਚਾ ਕਰ ਸਕੋ ਦੱਸੋ। ਅੱਛਾ, ਇਹ ਨਾ ਜਿਹੜਾ ਚੁੱਕਿਆ ਅਸੀਂ ਜਿਹੜਾ ਮੁੱਦਾ ਡਿਸਕਸ ਕਰ ਰਹੇ ਹਾਂ ਕਿ ਇੱਕ ਤਰਫ ਅੱਜ ਦੀ ਸੋਸ਼ਲ ਮੀਡੀਆ ਔਰ ਅੱਜ ਦੀ ਯੂਥ ਹੈ, ਔਰ ਦੂਸਰੀ ਤਰਫ ਜਿਹੜਾ ਇਹ ਨਿਜ਼ਾਮ ਹੈ, ਇਹ ਦੋਵੇਂ ਆਪਸ ਵਿੱਚ ਆਮਨੇ ਸਾਹਮਣੇ ਨੇ। ਔਰ ਸੋਸ਼ਲ ਮੀਡੀਆ ਔਰ ਯੂਥ ਦਾ ਤਰਜਮਾਨ ਜਿਹੜਾ ਹੈ, ਜਾਂ ਉਹਦਾ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਲੀਡਰ ਜਿਹੜਾ ਹੈ, ਉਹ ਇਮਰਾਨ ਖਾਨ ਹੈ। ਇਮਰਾਨ ਖਾਨ ਦਾ ਜਿੰਨ ਤੇ ਅੜਿਆਲਾ 'ਚ ਬੰਦ ਕੀਤਾ ਉਹਨਾਂ ਨੇ, ਲੇਕਿਨ ਇਹ ਜਿਹੜੀ ਯੂਥ ਹੈ ਇਹ ਤਾਂ ਇੱਕ ਬੰਦਾ ਤੇ ਹੈ ਨਹੀਂ, ਇਹ ਤੇ ਪੂਰੀ ਪਾਕਿਸਤਾਨ ਦੇ 52% ਆਬਾਦੀ ਯੂਥ ਹੈ। ਔਰ ਇਹਨਾਂ ਦੇ ਆਪਣੇ ਧੀ ਪੁੱਤਰ ਵੀ ਜਿਹੜੇ ਨੇ, ਉਹ ਵੀ ਵੱਡੇ ਜਨਰਲਾਂ ਜੱਜਾਂ ਦੇ ਧੀ ਪੁੱਤਰ ਜਿਹੜੇ ਨੇ ਨਾ, ਉਹ ਵੀ ਇਮਰਾਨ ਖਾਨ ਦੇ ਪੈਰੋਕਾਰ। ਬਿਲਕੁਲ ਇਦਾਂ, ਔਰ ਸੁਣਿਆ ਕਿ ਉਹ ਮਿਹਣੇ ਦਿੰਦੇ ਨੇ ਇਸ ਯੂਥ ਨੂੰ। ਮੱਲੀ ਸਾਹਿਬ ਹੁਣ ਇੱਥੇ ਡਰਾਇੰਗ ਰੂਮ 'ਚ ਬਹਿ ਕੇ ਫੈਸਲਾ ਹੋਇਆ ਹੈ ਪਿੰਡੀ ਦੇ ਵਿੱਚ ਕਿ ਕੀ ਕਰੀਏ, ਹੱਲ ਕੀ। ਇਹ ਯੂਥ ਨਹੀਂ ਕਾਬੂ ਆ ਰਹੀ, ਹੋਰ ਬੱਚੇ ਵੀ ਸਾਡੇ ਆਪਣੇ ਨੇ, ਇਹਨਾਂ ਨੂੰ ਤੇ ਖਾਨ ਦੀ ਤਰ੍ਹਾਂ ਅਸੀਂ ਨਹੀਂ ਸੁੱਟ ਸਕਦੇ ਸਾਰਿਆਂ ਨੂੰ ਜੇਲ੍ਹ 'ਚ। ਪੂਰੀ 52% ਆਬਾਦੀ ਨੂੰ ਕਿਵੇਂ ਚੁੱਕ ਕੇ ਜੇਲ੍ਹਾਂ 'ਚ ਪਾ ਦਈਏ? ਇੱਕ ਮੁੰਡਾ ਦੋ ਮੁੰਡਾ ਤੇ ਅਸੀਂ ਚੁੱਕਦੇ ਹਾਂ, ਲੇਕਿਨ ਉਹਦੇ ਬਾਅਦ ਹਾਲਾਤ ਹੋਰ ਖਰਾਬ ਹੋਈ ਜਾਂਦੇ ਨੇ। ਇੱਕ ਨੂੰ ਚੁੱਕਦੇ ਆ ਹੋਰ ਰੌਲਾ ਪੈ ਜਾਂਦਾ, ਦੂਜੇ ਨੂੰ ਚੁੱਕਦੇ ਆ ਹੋਰ ਰੌਲਾ ਪੈ ਜਾਂਦਾ। ਤੇ ਫੈਸਲਾ ਹੋਇਆ ਕਿ ਠੀਕ ਹੈ, ਫਿਰ ਇੰਟਰੈਕਸ਼ਨ ਕਰਦੇ ਹਾਂ ਔਰ ਬਰਾਹ ਰਾਸਤ ਨੌਜਵਾਨਾਂ ਦੇ ਨਾਲ ਖਿਤਾਬ ਕਰਦੇ ਹਾਂ, ਔਰ ਨੌਜਵਾਨਾਂ ਨੂੰ ਯੂਨੀਵਰਸਿਟੀ ਦੇ ਨੌਜਵਾਨ, ਜ਼ਾਹਿਰ ਗੱਲ ਹੈ ਯੂਨੀਵਰਸਿਟੀਆਂ 'ਚ ਨੇ, ਤੇ ਯੂਨੀਵਰਸਿਟੀਆਂ ਦੇ ਵਿੱਚ ਯੂਨੀਵਰਸਿਟੀ 'ਚ ਨਜ਼ਰਿਆਤੀ ਯੂਥ ਯੂਨੀਵਰਸਿਟੀ 'ਚ ਇਹ ਫੈਸਲਾ ਹੋਇਆ ਕਿ ਜੀ ਉਹਨਾਂ ਨੂੰ ਜਾ ਕੇ ਇੰਗੇਜ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਖਿਤਾਬ ਹੋਣਗੇ, ਸਵਾਲ ਜਵਾਬ ਹੋਣਗੇ, ਤੇ ਹੋ ਸਕਦਾ ਕਿ ਸਾਡੀ ਗੱਲ 'ਚ ਆ ਜਾਣ ਤੇ ਖਾਨ ਸਾਹਿਬ ਦਾ ਜਿਹੜਾ ਜ਼ਹਿਰ, ਉਹ ਇਹਨੂੰ ਜ਼ਹਿਰ ਕਹਿੰਦੇ ਨੇ, ਕਿ ਖਾਨ ਸਾਹਿਬ ਦਾ ਜਿਹੜਾ ਜ਼ਹਿਰ ਹੈ ਨਾ, ਉਹਨੂੰ ਅਸੀਂ ਕੱਢ ਲਈਏ ਉਹਨਾਂ 'ਚ। ਅੱਛਾ, ਲੇਕਿਨ ਉਹ ਜ਼ਹਿਰ ਕੱਢਣ ਜਾਂਦੇ ਨੇ ਤੇ ਉਹ ਜ਼ਹਿਰ ਅੱਗੋਂ ਇਹਨਾਂ ਨੂੰ ਪੈ ਜਾਂਦਾ ਹੈ। ਔਰ ਲਮਜ਼ ਵੀ ਇਸੇ ਤਰ੍ਹਾਂ ਹੋਇਆ। ਪਹਿਲਾਂ ਤੇ ਲਮਜ਼ ਮੈਂ ਤੁਹਾਨੂੰ ਖਬਰ ਦੇਵਾਂ ਕਿ ਜਦੋਂ DG ISPR ਸਾਹਿਬ ਗਏ ਨੇ, ਤੇ DG ISPR ਤੇ ਜਾਣ ਤੋਂ ਪਹਿਲੇ ਲਮਜ਼ ਦੇ ਸਟੂਡੈਂਟ ਨੂੰ ਕਿਹਾ ਗਿਆ ਕਿ ਇੱਕ ਵੱਡਾ ਖਿਤਾਬ, ਇਹ ਵੀ ਨਹੀਂ ਦੱਸਿਆ ਕੌਣ ਆ ਰਿਹਾ। ਉਹਨੇ ਕਿਹਾ ਜੀ ਗੈਸਟ ਆ ਰਹੇ ਨੇ ਜੀ, ਇਹ ਵੀ ਨਹੀਂ ਕਿ ਕੌਣ ਆ ਰਿਹਾ। ਉਹਨੇ ਕਿਹਾ ਜੀ ਇੱਕ ਗੈਸਟ ਆ ਰਹੇ ਨੇ, ਇਹ ਟੌਪਿਕ ਹੈ, ਇਹਦੇ ਤੇ ਗੱਲ ਹੋਣੀ ਹੈ, ਤੇ ਇਹਦੇ ਤੇ ਅਗਰ ਚਾਹੁੰਦੇ ਹੋ ਕਿ ਬਈ ਤੁਸੀਂ ਬੈਠੋ ਔਰ ਸੁਣੋ, ਤੇ ਤੁਸੀਂ ਵੀ ਆਪਣਾ ਰਜਿਸਟਰ ਕਰਵਾ ਲਓ। ਯੂਨੀਵਰਸਿਟੀ ਵੀ ਇਹਦੇ ਤੋਂ, ਤੁਹਾਡੀ ਗੱਲ ਤੋਂ ਜ਼ਾਹਰ ਹੁੰਦਾ ਯੂਨੀਵਰਸਿਟੀ ਵੀ ਮਜਬੂਰੀ 'ਚ ਇਹ ਪ੍ਰੋਗਰਾਮ ਕਰ ਰਹੀ ਸੀ ਕਿ ਉਹਨਾਂ ਨੇ ਅਨਾਉਂਸ ਨਹੀਂ ਕੀਤਾ ਕਿ ਕੌਣ ਆ ਰਿਹਾ ਤੇ ਉਹਦੇ ਪ੍ਰੋਟੋਕੋਲਸ ਕੀ। ਫਰਮਾਇਸ਼ੀ ਇਸ ਤੋਂ NDU 'ਚ ਹੋਇਆ, ਉਸ ਤੋਂ ਪਹਿਲਾਂ ਜਿਹੜਾ ਨਾ ਇਹ ਇੱਥੇ ਕਾਇਦ-ਏ-ਆਜ਼ਮ ਯੂਨੀਵਰਸਿਟੀ 'ਚ ਹੋਇਆ। ਇਹ ਸਿਸਟਮ ਚੱਲ ਰਿਹਾ, ਨਿਜ਼ਾਮ ਸਿਸਟਮ ਚੱਲਿਆ ਜਾ ਰਿਹਾ, ਔਰ ਇਹ ਹੁਣ ਇਸ ਤੋਂ ਬਾਅਦ ਹੋ ਸਕਦਾ ਅਗਲੀ ਵਾਰੀ ਕਿਸੇ ਹੋਰ ਯੂਨੀਵਰਸਿਟੀ ਦੀ ਹੋਵੇ। ਇੱਕ ਪੂਰਾ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਫੈਸਲਾ ਹੋਇਆ ਔਰ ਉਹਦੇ ਤੇ ਲਿਖਤ ਪੜਤ ਹੋਈ ਹੈ, ਤੇ ਅਗਲੀ ਵਾਰੀ ਕਿਹਦੀ ਕੋਈ ਪਤਾ ਨਹੀਂ। ਅੱਛਾ, ਉਹ ਸਟੂਡੈਂਟਾਂ ਨੇ, ਕਈ ਸਟੂਡੈਂਟਾਂ ਨੇ ਨਾਮ ਪਵਾਇਆ ਆਪਣਾ, ਔਰ ਉਹਨਾਂ ਨੂੰ ਕਿਹਾ ਗਿਆ, ਫਿਰ ਜਦੋਂ ਮਸਲ ਤੁਸੀਂ ਹੋ ਜਾਂ ਮੈਂ ਇੰਟਰਸਟ ਸ਼ੋ ਕਰ ਦਿੱਤਾ, ਆਪਣਾ ਰਜਿਸਟ੍ਰੇਸ਼ਨ ਕਰਾ ਲਈ ਕਿ ਭਾਈ ਮੈਂ ਵੀ ਇਹ ਸੈਮੀਨਾਰ 'ਚ ਆਣਾ। ਤੇ ਅਗਲੇ ਦਿਨ ਕਾਲ ਆਉਂਦੀ ਕਿ ਭਾਈ ਤੁਸੀਂ ਇਹ ਸੈਮੀਨਾਰ ਜਿਹੜਾ ਹੈ ਨਾ, ਤੁਸੀਂ ਆਣਾ ਹੈ ਤੇ ਵੈਲ ਪ੍ਰੀਪੇਅਰ ਹੋ ਕੇ ਆਣਾ, ਤੇ ਤੁਸੀਂ ਜਿਹੜਾ ਸਵਾਲ ਹੈ ਤੁਹਾਡਾ, ਤੁਸੀਂ ਦੱਸ ਦਿਓ ਸਾਨੂੰ ਬਈ ਤੁਸੀਂ ਕੀ ਪੁੱਛਣਾ। ਅੱਛਾ, ਇਹਦੇ ਉੱਤੇ
ਉਹ ਸਟੂਡੈਂਟਾਂ ਨੂੰ ਕਿ ਮਤਲਬ ਸਵਾਲ ਵੀ ਪਹਿਲਾਂ ਲਿਖ ਕੇ ਦਿਓ ਔਰ ਅੱਛਾ। ਫਿਰ ਤੁਸੀਂ ਸਵਾਲ ਜਦ ਤੱਕ ਤੁਹਾਨੂੰ ਮਾਈਕ ਨਹੀਂ ਦਿੱਤਾ ਜਾਏਗਾ ਐਂਡ ਸ਼ੂਟ ਆਊਟ ਕਰਕੇ ਤੁਸੀਂ ਨਹੀਂ ਪੁੱਛਣਾ ਸਵਾਲ। ਤੁਸੀਂ ਤਹਿਜ਼ੀਬ ਦੇ ਉੱਥੇ ਬਹਿਣਾ। ਸਟੂਡੈਂਟ ਵੀ ਡਰ ਗਏ ਭਾਈ ਕੌਣ ਇੰਨਾ ਸਾਨੂੰ ਡਰਾਇਆ ਜਾ ਰਿਹਾ ਕਿ ਸਵਾਲ ਵੀ ਇੰਜ ਕਰਨਾ ਹੈ। ਸਵਾਲ ਕਰਨਾ ਵੀ ਉਦੋਂ ਜਦੋਂ ਇਜਾਜ਼ਤ ਮਿਲੇਗੀ, ਫਿਰ ਲਿਖ ਕੇ ਦਿਓ ਪਹਿਲੇ ਕੀ ਸਵਾਲ ਪੁੱਛਣਾ ਚਾਹ ਰਹੇ ਹੋ। ਫਿਰ ਮੋਬਾਈਲ ਅੰਦਰ ਲੈ ਕੇ ਨਹੀਂ ਆਉਣਾ। ਮੋਬਾਈਲ ਅਗਰ ਤੁਸੀਂ ਘਰ ਰੱਖ ਕੇ ਆਉਂਦੇ ਹੋ, ਸੋ ਬਿਸਮਿਲ੍ਲਾ ਨਹੀਂ ਆਉਂਦੇ ਤੇ ਫਿਰ ਯੂਨੀਵਰਸਿਟੀ ਦਾ ਜਿਹੜਾ ਉੱਥੇ ਗੇਟ ਹੋਏਗਾ ਆਡੀਟੋਰੀਅਮ ਦਾ, ਉੱਥੇ ਰਜਿਸਟਰ ਪਹਿਲੇ ਕਰਾਣਾ ਉਹਨੂੰ ਹੈਂਡ ਓਵਰ ਕਰਕੇ ਫਿਰ ਤੁਸੀਂ ਮਨਸੂਬਾ ਕਰਕੇ। ਅੱਛਾ, ਕੋਈ ਗੈਜਟ ਲੈ ਕੇ ਨਹੀਂ ਆਉਣਾ। ਫਿਰ ਇਦਾਂ ਦੇ ਪ੍ਰੋਗਰਾਮ ਜਿਹੜੇ ਉਮੂਮਨ ਹੁੰਦੇ ਨੇ ਮਲੀ ਸਾਹਿਬ, ਉਹਦੇ ਉੱਤੇ ਸਾਨੂੰ ਮੀਡੀਆ ਵਾਲਿਆਂ ਨੂੰ ਵੀ ਇਨਵੀਟੇਸ਼ਨ ਬੜੇ ਸ਼ੌਕ ਨਾਲ ਆਉਂਦੇ ਨੇ ਕਿ ਬੁਲਾਇਆ ਜਾਂਦਾ, ਕਵਰ ਕਰ ਦਿਓ ਸਾਡਾ ਇਹ ਜਿਹੜਾ ਨਾ ਇਵੈਂਟ ਹੈ ਤੇ ਸਾਨੂੰ ਚਾਹੀਦਾ ਹੈ ਕਿ ਇਹ ਖਿਤਾਬ ਸਾਡਾ ਜਿਹੜਾ ਨਾ ਲਾਈਵ ਆਵੇ। ਫਰਮਾਇਸ਼ੀ ਹੁੰਦੇ ਨੇ, ਲੇਕਿਨ ਸਾਨੂੰ ਵੀ ਨਹੀਂ ਬੁਲਾਇਆ ਔਰ ਉਹਨਾਂ ਨੇ ਪੂਰੇ ਇਤਮਾਮ ਦੇ ਨਾਲ ਕਲੋਜ਼ ਡੋਰ 'ਚ ਇਹ ਖਿਤਾਬ ਕੀਤਾ। ਔਰ ਫਿਰ ਵੀ ਉੱਥੇ ਜਦੋਂ ਸਵਾਲ ਹੋਏ ਨੇ ਤਾਂ ਮੁੱਦਾ ਸਾਰਾ ਉਹੀ ਸੀ, ਇਮਰਾਨ ਖਾਨ ਤੇ ਇਲੈਕਸ਼ਨ ਤੇ ਮਹਿੰਗਾਈ ਤੇ ਉਹੀ ਕਿ ਇਹ ਜਿਹੜੇ ਭੁੱਟੋ ਤੇ ਸ਼ਰੀਫ ਖਾਨਦਾਨ ਨੇ ਇਹਨਾਂ ਨੂੰ ਲੋਕ ਨਹੀਂ ਕਬੂਲ ਕਰ ਰਹੇ। ਤੇ ਇਹ ਸਵਾਲ ਜਦੋਂ ਉਹਨਾਂ ਨੂੰ ਕਰਨਾ ਪੈ ਗਿਆ, ਯੂਥ ਦੀ ਤਰਫੋਂ ਪੈ ਗਿਆ, ਜਵਾਬ ਦੇਣਾ ਪੈ ਗਿਆ, ਤੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਸੀ ਕੋਈ ਤਕਰੀਬਨ 3 ਘੰਟਿਆਂ ਦਾ, ਉਹ ਕੋਈ 1.5 ਘੰਟੇ 'ਚ ਫਾਰਗ ਕੀਤਾ ਤੇ ਬਿਸਮਿਲ੍ਲਾ ਕਰਕੇ। ਔਰ ਜਿਹੜੇ ਇਹਦੇ ਵਿੱਚ ਇੱਕ ਕੁਝ ਫੁਟੇਜਸ ਐਸੀਆਂ ਵੀ ਆਈਆਂ ਨੇ ਕਿ ਜਿੱਥੇ ਸਟੂਡੈਂਟਸ ਇਤਜਾਜ ਕਰ ਰਹੇ ਨੇ। ਉਹ ਕਿਉਂ ਇਤਜਾਜ ਕਰ ਰਹੇ ਨੇ ਕਿ ਬਈ ਉਹ ਕਹਿੰਦੇ ਨੇ ਅਸੀਂ ਅੰਦਰ ਜਾਣਾ ਤੇ ਇੱਕ ਅੰਦਰੋਂ ਐਂਟਰੀ ਦੀ ਇਜਾਜ਼ਤ ਨਹੀਂ ਹੈ ਕਿ ਤੁਸੀਂ ਪੀਟੀਆਈ ਤੁਸੀਂ ਫਲਾਣੇ ਹੋ। ਉਹਨਾਂ ਦੇ ਇਸ ਤਰ੍ਹਾਂ ਹੋਇਆ, ਉਹਨਾਂ ਨੂੰ ਕੁਝ ਸਟੂਡੈਂਟਾਂ ਨੂੰ ਨਹੀਂ ਅੰਦਰ ਜਾਣ ਦਿੱਤਾ ਗਿਆ। ਉਹਨਾਂ ਦੇ ਬਾਰੇ ਸ਼ਾਇਦ ਜਾਣਕਾਰੀ ਕੀਤੀ ਗਈ ਕਿ ਭਾਈ ਇਹ ਕੌਣ ਨੇ, ਕਿਹੜੀਆਂ ਤੋਂ ਨੇ। ਹੋ ਸਕਦਾ ਕੋਈ ਕਿਸੇ ਦਾ ਰਿਸ਼ਤੇਦਾਰ ਹੋਵੇ, ਕਿਸੇ ਪੀਟੀਆਈ ਦੇ ਬੰਦੇ ਦਾ, ਤੇ ਉਹ ਸਟੂਡੈਂਟ ਨੂੰ ਕਿਹਾ ਗਿਆ ਭਾਈ ਕਿ ਤੁਹਾਨੂੰ ਇਜਾਜ਼ਤ ਨਹੀਂ ਅੰਦਰ ਜਾਣ ਦੀ। ਇਸ ਤਰ੍ਹਾਂ ਦੇ ਮਾਹੌਲ 'ਚ ਇੱਥੇ ਸਾਰੀ ਰਾਏ ਆਮਾ ਜਿਹੜੀ ਹੈ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਟੂਡੈਂਟ ਨੂੰ ਇੰਗੇਜ ਕੀਤਾ ਜਾ ਰਿਹਾ, ਲੇਕਿਨ ਇਹਦੇ ਬਾਵਜੂਦ ਨਤੀਜਾ ਨਹੀਂ ਆ ਰਿਹਾ। ਔਰ ਇਹ ਲਮਸ ਦੇ ਵਿੱਚ ਵੀ ਸਵਾਲ ਜਿਹੜਾ ਪੈ ਰਿਹਾ, ਇਹ ਉੱਥੇ ਵੀ ਪੈ ਰਿਹਾ, ਆਕਸਫੋਰਡ ਦੇ ਵਿੱਚ ਵੀ ਪੈ ਰਿਹਾ, ਔਰ ਇਹ ਹਰ ਜਗ੍ਹਾ ਤੇ ਪੈ ਰਿਹਾ। ਔਰ ਇਹ ਅਮਰੀਕਾ ਦੇ ਵਿੱਚ ਵੀ ਇਹ ਸਵਾਲ ਹੋ ਰਿਹਾ ਹੈ, ਤੁਹਾਡੇ ਪੜੋਸ ਦੇ ਵਿੱਚ ਵੀ ਪਹੁੰਚ ਗਿਆ ਹੈ। ਔਰ ਉੱਥੇ ਅਲਬਤਾ ਉੱਥੇ ਅਲਬਤਾ ਜਿਹੜੇ ਟਰੰਪ ਸਾਹਿਬ ਆਏ ਨੇ ਨਾ, ਹਜੇ ਉਹ ਪਾਕਿਸਤਾਨ ਦੇ ਬਾਰੇ 'ਚ ਥੋੜੇ ਤਹਮੁਲ ਨਾਲ ਚੱਲਦੇ ਪਏ ਨੇ। ਨਹੀਂ ਜੀ, ਨਹੀਂ, ਮੈਂ ਤੁਹਾਡੀ ਜਾਣਕਾਰੀ 'ਚ ਥੋੜਾ ਜਿਹਾ ਵਾਧਾ ਕਰ ਦਵਾਂ। ਜਿੱਦਾਂ ਅਫਗਾਨਿਸਤਾਨ ਨੂੰ ਟ੍ਰੀਟ ਕੀਤਾ ਜਾ ਰਿਹਾ, ਉਦਾਂ ਹੀ ਪਾਕਿਸਤਾਨ ਨੂੰ ਟ੍ਰੀਟ ਕੀਤਾ ਜਾ ਰਿਹਾ। ਤੇ ਮੇਰਾ ਖਿਆਲ ਹੈ ਕਿ ਜਦੋਂ ਇਹ ਸਾਡਾ ਇੰਟਰਵਿਊ ਰੇਡੀਓ ਤੇ ਬ੍ਰਾਡਕਾਸਟ ਹੋਣਾ, ਹੋ ਸਕਦਾ ਹੈ ਪਾਕਿਸਤਾਨ ਦੇ ਉੱਤੇ ਉਦੋਂ ਤੱਕ ਅਮਰੀਕਾ ਵੱਲੋਂ ਸਫਰੀ ਪਾਬੰਦੀਆਂ ਲਾ ਦਿੱਤੀਆਂ ਜਾਣ। ਇਹ ਇਕਰਾਮ ਸਾਹਿਬ ਤੁਸੀਂ ਵੀ ਜਾਣਦੇ ਜੇ, ਮੈਂ ਵੀ ਜਾਣਨਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੁੰਦੀ ਹੈ ਨਾ, ਉਹਦੇ 'ਚ ਜ਼ੁਬਾਨੀ ਕਲਾਮੀ ਕੋਈ ਥੋੜੇ ਜਿਹੇ ਇਸ਼ਾਰਿਆਂ ਕਿਨਾਰਿਆਂ ਦੇ ਨਾਲ ਗੱਲ ਹੁੰਦੀ, ਗਿਰੇਬਾਨ ਫੜ ਕੇ ਨਹੀਂ ਹੁੰਦਾ। ਜ਼ੈਲੈਂਸਕੀ ਨਾਲ ਇੱਕ ਜਿਹੜਾ ਯੂਕਰੇਨੀ ਉਹ ਹੋ ਗਿਆ ਮਾਮਲਾ, ਵੱਖਰਾ ਸੀਗਾ। ਲੇਕਿਨ ਅਮਰੀਕਾ ਵੱਲੋਂ, ਅਮਰੀਕਨ ਕਾਂਗਰਸਮੈਨਾਂ ਵੱਲੋਂ, ਅਮਰੀਕਨ ਇਲੈਕਟਡ ਮੈਂਬਰਾਂ ਵੱਲੋਂ ਇਮਰਾਨ ਖਾਨ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਆਂਡੇ ਸੀਗੇ, ਪਾਕਿਸਤਾਨੀ ਜ਼ਿੰਮੇਦਾਰਾਂ ਨੂੰ, ਹੁਕਮਰਾਨਾਂ ਨੂੰ, ਫੈਸਲਾ ਸਾਜ਼ਾਂ ਨੂੰ ਉਹਨਾਂ ਆਵਾਜ਼ਾਂ ਤੇ ਤਵੱਜੋ ਦੇਣੀ ਚਾਹੀਦੀ ਸੀਗੀ, ਜਿਹੜੀ ਕਿ ਨਾ ਦਿੱਤੀ ਗਈ। ਉਸ ਤੋਂ ਬਾਅਦ ਹੁਣ ਸਖਤ ਫੈਸਲੇ ਆ ਰਹੇ ਨੇ ਜਿਹੜੇ ਭੁਗਤਣੇ ਪੈਣਗੇ। ਔਰ ਮੈਂ ਫਿਰ ਆਪਣੀ ਗੱਲ ਦੁਹਰਾਨਾ ਕਿ ਜਦੋਂ ਤੁਹਾਡਾ ਔਰ ਮੇਰਾ ਇਹ ਇੰਟਰਵਿਊ ਬ੍ਰਾਡਕਾਸਟ ਹੋ ਰਿਹਾ ਹੋਏਗਾ, ਹੋ ਸਕਦਾ ਆ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ 2023 'ਚ ਜਿਹੜਾ ਐਲਾਨ ਕੀਤਾ ਗਿਆ ਸੀਗਾ ਕੁਝ ਮੁਲਕਾਂ ਦੇ ਉੱਤੇ ਸਫਰੀ ਪਾਬੰਦੀਆਂ ਦਾ, ਜਿਹਦੇ 'ਚ ਪਾਕਿਸਤਾਨ ਵੀ ਆ, ਹਜੇ ਤੇ ਇਹ ਧਮਾਲਾਂ ਪੈਣੀਆਂ ਪਾਕਿਸਤਾਨ 'ਚ ਬੰਦ ਨਹੀਂ ਨਾ ਹੋ ਰਹੀਆਂ। ਉਹ ਮੈਂ ਜਿਹੜੇ ਤੁਹਾਡੇ ਕਬੀਲੇ ਦੇ ਹੀ ਨੇ ਉਮਰ ਹੋਣੇ, ਮੈਂ ਗੱਲ ਐਡਵਾਈਜ਼ਰੀ ਆ ਗਈ ਜੇ, ਅਮਰੀਕਾ ਦੀ ਐਡਵਾਈਜ਼ਰੀ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਸ਼ਹਿਰੀ ਨੇ ਉਹਨਾਂ ਨੂੰ ਆ ਗਈ ਹੈ ਕਿ ਤੁਸੀਂ ਇੱਥੇ ਟਰੈਵਲ ਨਹੀਂ ਕਰਨਾ। ਇਹਦਾ ਮਤਲਬ ਆ ਰਿਹਾ ਫੈਸਲਾ ਵੀ, ਦਾ ਮਤਲਬ ਕਿ ਆ ਰਿਹਾ ਜੀ। ਤੇ ਅਗਲਾ ਜਿਹੜਾ ਤੁਸੀਂ ਕਹਿ ਰਹੇ ਹੋ ਫੈਸਲਾ, ਹੁਣ ਅਗਲਾ ਕੰਮ ਉਹੀ ਹੈ ਕਿ ਇਹ ਟਰੈਵਲ ਬੈਨ ਆ ਜਾਣਾ ਪਾਕਿਸਤਾਨ ਦੇ ਉੱਤੇ। ਔਰ ਬੜਾ ਕੰਪੈਰੀਜ਼ਨ ਹੈ ਸਾਡੇ ਵਾਸਤੇ। ਹੁਣ ਇਹਦੇ 'ਚ ਵੇਖੋ ਕਿ ਆਮ ਬੰਦਾ ਜਿਹੜਾ, ਇਹਦਾ ਤਾਂ ਕੋਈ ਕਸੂਰ ਨਹੀਂਗਾ, ਆਮ ਬੰਦੇ ਨੇ ਇੱਥੋਂ ਨਿਕਲਣਾ ਸੀ, ਇਸ ਨਿਜ਼ਾਮ 'ਚੋਂ ਨੱਸਣਾ ਸੀ, ਉਹਨੂੰ ਹੁਣ ਭੱਜਣ ਦਾ ਵੀ ਮੌਕਾ ਨਹੀਂ ਲੱਭਣਾ। ਕਿੰਨੇ ਕੀਤਾ ਇਹ ਸਭ ਕੁਝ? ਇਹ ਜਿਹੜੇ ਫੈਸਲੇ ਨੇ ਇਹ ਇਸ ਕਰਕੇ ਨੇ ਕਿ ਕੁਝ ਤੁਹਾਨੂੰ ਅਸੀਂ ਆਖਿਆ ਸੀਗਾ ਇਸ਼ਾਰਿਆਂ ਕਿਨਾਰਿਆਂ 'ਚ, ਤੁਸੀਂ ਨਹੀਂ ਮੰਨ ਰਹੇ, ਤਾਂ ਫਿਰ ਸਾਡੇ ਕੋਲ ਇਖਤਿਆਰ ਹੈ। ਇਹ ਹੁਣ ਉਹ ਇਖਤਿਆਰ ਨੇ ਜਿਹੜੇ ਇਸ ਮੁਲਕ ਦੇ ਖਿਲਾਫ ਵਰਤੇ ਜਾਣਗੇ। ਇਹ ਸਫਾਰਤੀ ਡਿਪਲੋਮੈਸੀ ਦੇ ਅੱਡੋ ਅੱਡ ਬਹਿਰੂਪ ਹੁੰਦੇ ਨੇ, ਰੂਪ ਹੁੰਦੇ ਨੇ, ਜਿਨ੍ਹਾਂ ਨੂੰ ਵਰਤਿਆ ਜਾਂਦਾ ਆ। ਮੈਂ ਇੱਥੇ ਜਿਹੜਾ ਸਵਾਲ ਤੁਹਾਡੇ ਨਾਲ ਕਰਨਾ ਚਾਹੁੰਦਾ ਜਾਂ ਜਿਹੜਾ ਪੁੱਛਣਾ ਚਾਹੁੰਦਾ ਆ, ਜਿਹੜੀਆਂ ਯੂਨੀਵਰਸਿਟੀਆਂ 'ਚ ਵੀ ਗਏ ਨੇ, ਅਮਰੀਕਾ, ਆਕਸਫੋਰਡ, ਉਰਾ ਪਰਾ, ਪਾਕਿਸਤਾਨੀ ਯੂਨੀਵਰਸਿਟੀਆਂ ਦਾ ਖਾਸ ਮੈਂ ਤੁਹਾਨੂੰ ਪੁੱਛਾਂਗਾ, ਹਰ ਯੂਨੀਵਰਸਿਟੀ 'ਚ ਇਸੇ ਸਵਾਲ ਨੇ ਪਿੱਛਾ ਕੀਤਾ? ਮਲਿਕ ਸਾਹਿਬ, ਨੌਜਵਾਨਾਂ ਦਾ ਸਵਾਲ ਹੀ ਸਿੰਪਲ ਹੈ। ਇੱਕ ਤੇ ਇਸ ਟਾਈਮ ਜਿਹੜਾ ਫੌਜ ਦੇ ਬਾਰੇ ਨਾਲ ਇੱਥੇ ਨੌਜਵਾਨ ਸਵਾਲ ਕਰ ਰਿਹਾ, ਉਹ ਇਹ ਕਰ ਰਿਹਾ ਕਿ ਭਾਈ ਤੁਹਾਨੂੰ ਕੀ ਲੋੜ ਹੈ, ਤੁਸੀਂ ਕਿਉਂ ਇਹ ਹੁਕੂਮਤਾਂ ਬਣਾਉਣਾ, ਵਜ਼ੀਰ ਆਜ਼ਮ ਨੂੰ ਲੈ ਆਉਣਾ, ਫਿਰ ਵਜ਼ੀਰ ਆਜ਼ਮ ਨੂੰ ਘਰ ਭੇਜਣਾ। ਮੁਲਕ ਜਿਹੜਾ ਇੱਥੇ ਨਿਜ਼ਾਮ ਜਿਹੜਾ ਉਹਨੂੰ ਚੱਲਣ ਨਹੀਂ ਦਿੰਦੇ। ਇਮਰਾਨ ਖਾਨ ਨੂੰ ਤੁਸੀਂ
क्यों जिस तरह तुसी वोट ऑफ नो कॉन्फिडेंस कराया है, ये क्यों तुसी इस तरह किया? और फिर चूंकि इंटरव्यूज बहुत सारे आ चुके ने, जर्नलिस्ट ने बहुत सारी स्टोरीज कीतियां ने, ते अगर कोई जवाब भी देंदे ने तो जवाब दे अगो स्टूडेंट वेल प्रिपेयर होंदे ने, जवाब दे उत्ते सवाल आ जाता है कि भाई ए ते फलान जर्नलिस्ट ने ते एदे ते ए स्टोरी कीती हुई है और अंदरी दे सबूत ने, ए फुटेजेस ने। इलेक्शन कमीशन दी वेबसाइट दे उत्ते फार्म 45 ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਥ 'ਚ ਫਾਰਮ 45 ਨੇ, ਤੇ ਇੱਥੇ ਛੁਪਣ ਤੇ ਨਹੀਂ ਸਕਦੀ, ਇਹ ਲੁਕ ਸਕਦੀ ਨਹੀਂ ਇਹ ਗੱਲ। ਔਰ ਇਸ ਟਾਈਮ ਫਾਰਮ 45 ਔਰ ਫਾਰਮ 47 ਦਾ ਜਿਹੜਾ ਇੱਥੇ ਪਾਕਿਸਤਾਨ ਦੇ ਵਿੱਚ ਰੋਲਾ ਜਿਹੜਾ ਪਿਆ ਹੈ, ਇਹ ਸਿਰਫ ਮੈਨੇਜ ਕੀਤਾ ਗਿਆ ਔਰ ਜੁਡੀਸ਼ਰੀ ਜਿਹੜੀ ਹੈ ਉਹਦੇ ਉੱਤੇ ਸਾਰਾ ਮੈਨੇਜਮੈਂਟ ਪਾਈ ਗਈ ਹੈ। ਪਹਿਲਾਂ ਕਾਜ਼ੀ ਫਾਇਜ਼ ਸਾਹਿਬ ਸਨ, ਉਹ ਸਾਰੀ ਮੈਨੇਜਮੈਂਟ ਵੇਖਦੇ ਸਨ, ਤੇ ਹੁਣ ਤੇ ਜਿਹੜਾ ਨਵੇਂ ਚੀਫ ਜਸਟਿਸ ਸਾਹਿਬ ਨੇ ਉਹਨਾਂ ਦੇ ਹੱਥ 'ਚ ਹੈ ਹੀ ਕੁਛ ਨਹੀਂ, ਉਹਨਾਂ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਹੈ। ਉਹ ਆਪਣੇ ਚੈਂਬਰ 'ਚ ਜਾਂਦੇ ਨੇ, ਬਹਿੰਦੇ ਨੇ ਔਰ ਇੱਕ ਦੋ ਸਮਾਤਾਂ ਕਰਦੇ ਨੇ, ਘਰ ਚਲੇ ਜਾਂਦੇ ਨੇ। ਜਿਹੜਾ ਆਈਨੀ ਬੈਂਚ ਬਣਾਇਆ ਉਹ ਸਾਰੇ ਉਹ ਜੱਜਿਸ ਨੇ ਜਿਹੜੇ ਗੁੱਡ ਬੁੱਕਸ ਨੇ, ਜਿਹੜੇ ਆਪਣੀ ਬਿਊਰੋਕ੍ਰੇਸੀ ਦੀ ਤਰ੍ਹਾਂ ਦਾ ਇੱਕ ਸੋਚ ਰੱਖਦੇ ਨੇ ਕਿ ਭਾਈ ਸਾਡੀ ਤਰੱਕੀ ਹੋਣੀ ਚਾਹੀਦੀ, ਸਭ ਚੀਫ ਜਸਟਿਸ ਬਣਨਾ, ਅਸੀਂ ਪੈਨਸ਼ਨ ਬਚਾਣੀ, ਅਸੀਂ ਇਸ ਤਰ੍ਹਾਂ। ਇਹ ਬੜਾ ਆਪਣੇ ਫਾਇਦੇ ਨੇ ਜਿਹੜੇ ਉਹ ਦੇਖਣੇ ਜੀ। ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਮੈਂ ਦੱਸਦਾ ਜਾਵਾਂ ਕਿ इकराम राजा साहब, मैं एक सेकंड, इकराम राजा साहब साडे नाल ने और इकराम राजा साहब ने फार्म 45 और फार्म 47 ਦੀ ਗੱਲ ਕੀਤੀ। ਮੈਂ ਆਪਣੇ ਸੁਣਨ ਵਾਲਿਆਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, फार्म 45 ਉਹ ਹੁੰਦਾ ਹੈ ਕਿ ਜਦੋਂ ਇੱਕ ਹਲਕੇ ਦੇ ਵਿੱਚ ਇਲੈਕਸ਼ਨ ਹੋਇਆ ਔਰ ਉਸ ਹਲਕੇ ਦੇ ਵਿੱਚ ਮਿਸਾਲ ਦੇ ਤੌਰ ਤੇ 300 ਪੋਲਿੰਗ ਸਟੇਸ਼ਨ ਹੈ ਜਿੱਥੇ ਵੋਟ ਪਏ 300 ਸੈਂਟਰਾਂ ਦੇ ਉੱਤੇ, ਉਹਨਾਂ 300 ਸੈਂਟਰਾਂ ਦੇ ਨਤੀਜੇ ਨੇ ਜਿਹੜੇ ਉਹ ਹਰ ਕੈਂਡੀਡੇਟ ਨੂੰ ਦੇ ਦਿੱਤੇ ਕਿ ਇਮਰਾਨ ਖਾਨ ਦੇ ਉਮੀਦਵਾਰ ਨੂੰ ਵੀ ਦਿੱਤੇ, ਨਵਾਜ਼ ਸ਼ਰੀਫ ਦੇ ਨੂੰ ਵੀ ਦਿੱਤੇ ਔਰ ਜ਼ਰਦਾਰੀ ਹੋਣਾ ਦੇ ਨੂੰ ਵੀ ਦਿੱਤੇ। ਉਹਦੇ ਮੁਤਾਬਕ ਉਹ ਹਾਰਨ ਵਾਲਿਆਂ ਨੂੰ ਪਤਾ ਕਿ ਅਸੀਂ ਹਾਰ ਚੁੱਕੇ ਹਾਂ ਔਰ ਜਿੱਤਣ ਵਾਲਿਆਂ ਨੂੰ ਪਤਾ ਅਸੀਂ ਜਿੱਤ ਚੁੱਕੇ ਹਾਂ। ਫਿਰ ਇਹ 300 ਸਟੇਸ਼ਨਾਂ ਦੇ ਜਿਹੜੇ ਫਾਰਮ ਨੇ ਇਹ ਜਾ ਕੇ ਇਲੈਕਸ਼ਨ ਕਮਿਸ਼ਨ ਪਾਕਿਸਤਾਨ 'ਚ ਜਮ੍ਹਾਂ ਹੁੰਦੇ ਨੇ ਔਰ ਇਹਨਾਂ ਸਾਰਿਆਂ ਨੂੰ ਇੱਕ ਇੱਕ ਫਾਰਮ ਦੇ ਉੱਤੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਇਹਨਾਂ ਨੂੰ ਜਮ੍ਹਾਂ ਕੀਤਾ ਜਾਂਦਾ। ਜਮ੍ਹਾਂ ਕਰਕੇ ਫਿਰ ਕੁੱਲ ਗਿਣਤੀ ਤੋਂ ਬਾਅਦ ਪਤਾ ਲੱਗਦਾ ਹੈ ਕਿ 300 ਦੇ ਵਿੱਚੋਂ ਇੱਕ ਬੰਦਾ 250 ਸੈਂਟਰਾਂ ਤੋਂ ਜਿੱਤਿਆ ਆ, ਇੱਕ ਜਿਹੜਾ 50 ਤੋਂ ਜਿੱਤਿਆ ਆ, ਉਹ 250 ਤੋਂ ਜਿਹੜਾ ਜਿੱਤਿਆ ਆ ਉਹਦਾ ਫਾਰਮ 47 ਇਹ ਆ ਔਰ ਜਿਹੜਾ 50 ਤੋਂ ਜਿੱਤਿਆ ਆ ਉਹਦਾ ਫਾਰਮ 47, ਯਾਨੀ ਫਾਰਮ 47 ਇੱਕ ਹੀ ਹੈ ਜਿਹਦੇ 'ਚ 250 ਵਾਲੇ ਦਾ ਵੀ ਨਤੀਜਾ ਆ, ਬਾਕੀ ਦਾ ਵੀ, ਯਾਨੀ 20 ਉਮੀਦਵਾਰ ਨੇ ਤੇ 20 ਦਾ ਇੱਕ ਨਤੀਜਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕੰਪਾਈਲ ਕੀਤਾ। ਸੋ ਉਹ ਜਿਹੜੇ ਫਾਰਮ 45 ਨੇ ਉਹਨਾਂ 'ਚ ਇਮਰਾਨ ਖਾਨ ਜਿੱਤਦਾ, ਪਰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਜਿਹੜਾ ਫਾਰਮ 47 ਆ ਉਹਦੇ 'ਚ ਨਵਾਜ਼ ਸ਼ਰੀਫ ਹੁਣੇ ਜਿੱਤ ਜਾਂਦੇ ਨੇ। ਸੋ ਇਕਰਾਮ ਰਾਜਾ ਹੁਣਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਫਾਰਮ 45 ਔਰ 47, ਇਹ ਮੈਂ ਉਹਦੀ ਵਜ਼ਾਹਤ ਵਾਸਤੇ ਇਹ ਗੱਲ ਕੀਤੀ ਸੀ। ਮੈਂ ਮਾਫੀ ਚਾਹਾਂਗਾ ਗੱਲ ਕੱਟਣ ਦੀ। ਇਕਰਾਮ ਰਾਜਾ ਸਾਹਿਬ ਤੁਸੀਂ ਆਪਣੀ ਗੱਲ ਮੁਕੰਮਲ ਕਰੋ। ਤੁਸੀਂ ਬਹੁਤ ਚੰਗੀ ਤਰ੍ਹਾਂ ਇਹ ਆਪਣੀ ਆਡੀਅנס ਨੂੰ ਸਮਝਾਇਆ। ਫਾਰਮ 45 ਔਰ ਫਾਰਮ 47 ਬੇਸਿਕਲੀ ਪਾਕਿਸਤਾਨ ਦੇ ਵਿੱਚ ਇਸ ਟਾਈਮ ਸਾਰਾ ਰੋਲਾ ਹੀ ਹੈ ਔਰ ਜਿਹੜੀ ਗਵਰਨਮੈਂਟ ਪਾਕਿਸਤਾਨ 'ਚ ਕੰਮ ਕਰ ਰਹੀ ਹੈ, ਇਮਰਾਨ ਖਾਨ ਔਰ ਉਹਦੀ ਜਮਾਤ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਭਾਈ ਇਹ ਫਾਰਮ 47 ਗਵਰਨਮੈਂਟ ਹੈ। ਹੁਣ ਇੱਥੇ ਮੈਂ ਤੁਹਾਨੂੰ ਇਹ ਗੱਲ ਆਪਣੀ ਸੈਕਿੰਡ ਕਰਾਂਗਾ ਕਿ ਜੁਡੀਸ਼ਰੀ ਜਿਹੜੀ ਹੈ ਉਹ ਮੈਨੇਜ ਹੋਈ ਪਈ ਹੈ ਔਰ ਜੁਡੀਸ਼ਰੀ ਦਾ ਕੰਮ ਹੈ ਕਿ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਵੇ ਕਿ ਭਾਈ ਇਹ ਜਿੱਤੇ ਨੇ, ਇਹ ਹਾਰੇ ਨੇ ਔਰ ਇੰਨੀਆਂ ਸੀਟਾਂ ਇੱਕ ਦੀਆਂ ਨੇ, ਇੰਨੀਆਂ ਸੀਟਾਂ। ਲੇਕਿਨ ਜੁਡੀਸ਼ਰੀ ਕੀ ਕਰ ਰਹੀ ਹੈ? ਕਾਜ਼ੀ ਫਾਇਜ਼ ਸਾਹਿਬ ਉਦੋਂ ਚੀਫ ਜਸਟਿਸ ਸਨ ਜਦੋਂ ਇਹ ਸਾਰਾ ਕੰਮ ਹੋਇਆ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਿਆ ਹੀ ਨਹੀਂ, ਖੁੱਲੀ ਛੂਟ ਦੇ ਰੱਖੀ। ਸਿਕੰਦਰ ਸੁਲਤਾਨ ਰਾਜਾ ਨੇ ਜੋ ਕੀਤਾ, ਜਿਸ ਤਰ੍ਹਾਂ ਕੀਤਾ, ਕਾਜ਼ੀ ਫਾਇਜ਼ ਸਾਹਿਬ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਿਆ। ਉਹ ਬੱਲੇ ਦਾ ਨਿਸ਼ਾਨ ਲੈ ਲਿਆ, ਕਾਜ਼ੀ ਸਾਹਿਬ ਨੇ ਕਿਹਾ ਲੈ ਲਓ ਤੁਹਾਡਾ ਇਖਤਿਆਰ ਹੈ। ਔਰ ਬਾਅਦ ਚ ਕਾਜ਼ੀ ਸਾਹਿਬ ਕਹਿੰਦੇ ਅਗਲੇ ਇੱਕ ਫੈਸਲੇ 'ਚ ਮਖਸੂਸ ਨਸ਼ਿਜ਼ਾਂ ਦੇ ਕੇਸ 'ਚ ਕਿ ਭਾਈ ਅਸੀਂ ਇਹ ਤਾਂ ਨਹੀਂ ਸੀ ਕਿਹਾ ਕਿ ਬੱਲੇ ਦਾ ਨਿਸ਼ਾਨ ਲੈ ਕੇ ਤੇ ਇਹਨਾਂ ਨੂੰ ਤੁਸੀਂ ਪਾਰਟੀ ਤੋਂ ਹੀ ਫਾਰਗ ਕਰਾਣਾ, ਤੁਸੀਂ ਅਸੀਂ ਇਹ ਤਾਂ ਪੀਟੀਆਈ ਦੇ ਕੈਂਡੀਡੇਟ ਸਨ, ਆਜ਼ਾਦ ਕਿਉਂ ਕਰਾਰ ਦੇ ਦਿੱਤਾ? ਇੱਥੋਂ ਲੱਗਦਾ ਸ਼ਾਇਦ ਕਾਜ਼ੀ ਸਾਹਿਬ ਨੂੰ ਵੀ ਨਹੀਂ ਪਤਾ ਕਿ ਇਸ ਕੰਮ ਦੇ ਮਗਰ ਇਹ ਕੁਝ ਹੋ ਜਾਣਾ ਹੈ। ਹੁਣ ਤੇ ਉਹ ਆਪਣੇ ਬਚਾ ਲਈ ਗੱਲਾਂ ਕਰਨ ਦੇ ਨੇ ਨਾ ਜਦੋਂ ਵਰਤੇ ਗਏ। ਤੇ ਹੁਣ ਇਹ ਆਪਾਂ ਅਸੀਂ ਇਹਨੂੰ ਕਨਕਲੂਡ ਕਰੀਏ ਤੇ ਇਹ ਜਿਹੜਾ ਮੈਨੇਜਮੈਂਟ ਹੋਈ ਪਈ ਹੈ ਸਾਰੀ ਕਿ ਇੱਕ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਇੱਕ ਆਦਮੀ ਨੂੰ ਜਾਂ ਇੱਕ ਪਾਰਟੀ ਨੂੰ ਵੋਟ ਕੀਤਾ, ਲੇਕਿਨ ਦੂਸਰੀ ਪਾਰਟੀ ਉਹਦੇ ਨਾਲ ਦੂਜੀਆਂ ਇਤਿਹਾਦੀ ਜਮਾਤਾਂ ਮਿਲਾ ਮਿਲੋ ਕੇ ਜਿਸ ਤਰ੍ਹਾਂ 75 ਸਾਲਾਂ 'ਚ ਹੁੰਦਾ ਆ ਰਿਹਾ ਇੱਕ ਨਈ ਸੈਟਅਪ ਬਣਾ ਕੇ ਉਹਨਾਂ ਨੂੰ ਅੱਗੇ ਲਾਇਆ ਗਿਆ ਔਰ ਪੀਟੀਆਈ ਨੂੰ ਤੋੜ ਕੇ ਦੀਵਾਰ ਦੇ ਨਾਲ ਲਾਇਆ ਗਿਆ। ਇਹ ਤੇ ਇੱਕ ਇੰਜੀਨੀਅਰਿੰਗ ਹੋ ਗਈ ਨਾ, ਇੱਕ ਸੈਟਅਪ ਆ ਗਿਆ ਜਿਹੜਾ ਆਰਟੀਫੀਸ਼ੀਅਲੀ ਆਇਆ, ਤੁਸੀਂ ਕਹ ਲਓ ਫੈਬਰੀਕੇਟਿਡ ਹੋਇਆ। ਅਬ ਇਹਨੂੰ 5 ਸਾਲ ਪੂਰੇ ਕਰਾਉਣੇ, ਇਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਕੀਤਾ ਗਿਆ ਇੱਕ ਤੇ ਜੁਡੀਸ਼ਰੀ ਦਾ 26ਵੀਂ ਆਈਨੀ ਤਰਮੀਮ ਦੇ ਥਰੂ ਪਰ ਕੱਟੇ ਨੇ। ਉਸ ਤੋਂ ਬਾਅਦ ਇਹ ਕੀਤਾ ਕਿਉਂਕਿ ਕਾਜ਼ੀ ਫਾਇਜ਼ ਸਾਹਿਬ ਦੇ ਜਾਣ ਤੋਂ ਬਾਅਦ ਇਹ ਭਰੋਸਾ ਨਹੀਂ ਸੀ ਕਿ ਭਾਈ ਜਿਹੜੇ ਮਨਸੂਰ ਅਲੀ ਸ਼ਾਹ ਸਾਹਿਬ ਆਣੇ 26ਵੀਂ ਤਰਮੀਮ ਨਾ ਹੁੰਦੀ ਤੇ ਮਨਸੂਰ ਅਲੀ ਸ਼ਾਹ ਚੀਫ ਜਸਟਿਸ ਆਣਾ ਇਸ ਟਾਈਮ ਹੋਣੇ ਸੀ। ਜੇ ਮਨਸੂਰ ਅਲੀ ਸ਼ਾਹ ਜਸਟਿਸ ਹੋ ਜਾਂਦਾ ਤੇ ਅੱਜ ਇਹ ਗਵਰਨਮੈਂਟ ਨਹੀਂ ਸੀ ਰਹਿਣੀ ਇਦਾਂ ਹੀ। ਔਰ ਉਹਨਾਂ ਨੇ ਮਨਸੂਰ ਅਲੀ ਸ਼ਾਹ ਦਾ ਰਸਤਾ ਵੀ ਰੋਕਿਆ, 26ਵੀਂ ਤਰਮੀਮ ਵੀ ਕਰ ਦਿੱਤੀ। ਔਰ ਅਗਲੀ ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜੀ ਮੀਡੀਆ ਹੈ ਉਹਨੂੰ ਬਿਲਕੁਲ ਇਸ ਟਾਈਮ ਪਾਕਿਸਤਾਨ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਹੈ, ਜਿਹੜਾ ਅਖਬਾਰ ਮੀਡੀਆ, ਜਿਹੜਾ ਰਵਾਇਤੀ ਮੀਡੀਆ ਹੈ,
ਮੇਨਸਟ੍ਰੀਮ ਮੀਡੀਆ ਉਹਦੇ ਬਿਲਕੁਲ ਉਹਨੂੰ ਕੋਈ ਤੁਸੀਂ ਇਹ ਕਹਿ ਲਓ ਕਿ ਇੱਕ ਸਰਕਾਰੀ ਮੀਡੀਆ ਤੋਂ ਹਟ ਕੇ ਪੀਟੀਵੀ ਜਿਹੜਾ ਹੈ ਤੇ ਜੀਓ ਜਿਹੜਾ ਜਾਂ ARY ਜਿਹੜਾ ਉਹਦੇ ਚ ਕੋਈ ਫਰਕ ਉਹਨਾਂ ਨਹੀਂ ਬਿਲਕੁਲ ਇਹਦੇ ਰਹਿਣ ਨਹੀਂ ਸਾਰੇ ਦਿੱਤਾ ਜੀ। ਕਰਦੇ ਨੇ, ਸਾਰਿਆਂ ਦਾ ਇੱਕੋ ਹੀ ਕਿਬਲਾ ਹੋ ਗਿਆ, ਸਾਰਿਆਂ ਦਾ ਇੱਕੋ ਹੀ ਕਲਮਾ ਹੋ ਗਿਆ। ਔਰ ਇਸ ਟਾਈਮ ਦੇਖੋ ਜਦੋਂ ਜੁਡੀਸ਼ਰੀ ਨਹੀਂ ਹੈ, ਜਦੋਂ ਮੀਡੀਆ ਨਹੀਂ ਹੈ, ਦੋ ਬੜੀ ਸਟੇਟ ਦੇ ਪਿਲਰਸ ਨੇ, ਜਦੋਂ ਇਹ ਨਹੀਂ ਹੈ ਤੇ ਫਿਰ ਕੌਣ ਪੁੱਛੇਗਾ? ਪਾਰਲੀਮੈਂਟ ਤੇ ਪਹਿਲੇ ਹੀ ਅਰਗਮਾਲ ਹੈ। ਜੇ ਪਾਰਲੀਮੈਂਟ ਤੇ ਕਬਜ਼ਾ ਹੈ, ਜੇ ਅਦਲੀਆ ਤੇ ਕਬਜ਼ਾ ਹੈ, ਜੇ ਮੀਡੀਆ ਤੇ ਕਬਜ਼ਾ ਹੈ, ਤੇ ਫਿਰ ਰਹਿ ਜਾਂਦਾ ਸੋਸ਼ਲ ਮੀਡੀਆ। ਤੇ ਸੋਸ਼ਲ ਮੀਡੀਆ ਹੀ ਸਾਡਾ ਮੁੱਦਾ ਹੈ ਕਿ ਇਹਨੂੰ ਹੁਣ ਅਗਲਾ ਟਾਰਗੇਟ ਉਹਨਾਂ ਨੇ ਬਣਾਇਆ। ਪਹਿਲਾਂ ਤੇ ਇੱਕ ਤਰੀਕਾ ਜਿਹੜਾ ਦੱਸਿਆ ਕਿ ਯੂਨੀਵਰਸਿਟੀਆਂ 'ਚ ਜਾ ਕੇ ਇਹ ਸੋਸ਼ਲ ਮੀਡੀਆ ਦੇ ਜਿਹੜੇ ਦਹਿਸ਼ਤਗਰਦ ਨੇ, ਡਿਜੀਟਲ ਦਹਿਸ਼ਤਗਰਦ ਜਿਹਨਾਂ ਨੂੰ ਕਹਿੰਦੇ ਨੇ, ਬਿਲਕੁਲ ਇਹੀ ਜ਼ੁਬਾਨ ਡਿਜੀਟਲ ਦਹਿਸ਼ਤਗਰਦਾਂ ਨੂੰ ਉੱਥੇ ਜਾ ਕੇ ਯੂਨੀਵਰਸਿਟੀ 'ਚ ਬਹਿ ਕੇ ਉਹਨਾਂ ਨੂੰ ਸਮਝਾਈਏ ਕਿ ਬਈ ਹਥਿਆਰ ਸੁੱਟ ਲਵੋ, ਹਥਿਆਰ ਸੁੱਟ ਲਵੋ। ਲੇਕਿਨ ਉਹ ਹਥਿਆਰ ਸੁੱਟਣ ਦੀ ਬਜਾਏ ਅੱਗੋਂ ਫਾਇਰਿੰਗ ਕਰੀ ਜਾ ਰਹੇ ਨੇ। ਉਹ ਫਾਇਰਿੰਗ ਕਦੇ ਐਸਐਨ ਇਕਬਾਲ ਨੂੰ ਪੈ ਜਾਂਦੀ ਹੈ, ਉਹ ਫਾਇਰਿੰਗ ਕਦੇ ਡੀਜੀ ਸਾਹਿਬ ਨੂੰ ਪੈ ਜਾਂਦੀ ਹੈ। ਤੇ ਬਹਰਹਾਲ ਇਹ ਮਾਰਕਾ ਜਿਹੜਾ, ਇਹ ਜੰਗ ਜਿਹੜੀ ਹੈ ਇਹ ਜਾਰੀ ਹੈ। ਪਾਕਿਸਤਾਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਜਿਹੜਾ ਸਿਆਸੀ ਪੈਂਤਰਾ ਹੈ ਉਹ ਕਦੇ ਇੰਜ ਪਲਟਦਾ, ਕਦੇ ਇੰਜ ਪਲਟਦਾ। ਦੇਖੋ ਇਹਦਾ ਨਤੀਜਾ ਆਖਰੀ ਕੀ ਨਿਕਲਣਾ। ਬਹਰਹਾਲ ਖਾਨ ਸਾਹਿਬ ਤੇ ਅੱਜ ਦੀ ਡੇਟ ਤੱਕ ਤੇ ਹਜੇ ਤੱਕ ਉਹ ਨਹੀਂ ਬਾਹਰ ਆਉਣ ਨੂੰ ਤਿਆਰ। ਉਹ ਕਹਿੰਦੇ ਬਈ ਮੈਂ ਡਿਆਲਾ ਬੈਠਾ, ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਰਿਲੈਕਸ ਹਾਂ ਔਰ ਲੋਕ ਮੇਰੇ ਨਾਲ ਨੇ। ਇਹ ਜਦੋਂ ਵੀ ਇਹ ਸਿਸਟਮ ਜਿਹੜੇ ਦੋ ਤਿੰਨ ਕੀ ਪਲੇਅਰਸ ਨੇ, ਹੁਣ ਇੱਥੇ ਅਸੀਂ ਗੱਲ ਕਰ ਲਈਏ ਜਿਹੜੇ ਆਰਮੀ ਚੀਫ ਸਾਹਿਬ ਨੇ, ਉਹਨਾਂ ਦੀ 2027 ਦੇ ਨਵੰਬਰ ਤੱਕ ਉਹਨਾਂ ਦੀ ਅਪਾਇੰਟਮੈਂਟ ਹੈ। ਉਹ ਵਧਾਈ ਗਈ 2025 ਤੱਕ ਇਸੇ ਸਾਲ ਦੇ ਵਿੱਚ ਸੀ, ਇਸੇ ਸਾਲ ਦੇ ਨਵੰਬਰ 'ਚ ਉਹਨਾਂ ਨੇ ਰਿਟਾਇਰ ਹੋਣਾ ਸੀ। ਲੇਕਿਨ ਜਿਸ ਤਰ੍ਹਾਂ ਜਿਹੜਾ ਸੈਟਅਪ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਜਿਵੇਂ 26 ਸ਼ਾਨੀ ਤਰਮੀਮ ਇਸ ਨਿਜ਼ਾਮ ਨੂੰ ਚਲਾਉਣ ਵਾਸਤੇ ਜ਼ਰੂਰੀ ਸੀ, ਮੀਡੀਆ ਨੂੰ ਫੜਨਾ ਜ਼ਰੂਰੀ ਸੀ, ਇਸੇ ਤਰ੍ਹਾਂ ਪੀਕਾ ਜ਼ਰੂਰੀ ਸੀ, ਇਸੇ ਤਰ੍ਹਾਂ ਸਰਵਿਸਿਜ਼ ਚੀਫ ਜਿਹੜੇ ਨੇ ਉਹਨਾਂ ਦੀ ਐਕਸਟੈਂਸ਼ਨ ਵੀ 2 ਸਾਲ ਦੀ ਜ਼ਰੂਰੀ ਸੀ ਤਾਂ ਕਿ 5 ਸਾਲ ਇਹ ਨਿਜ਼ਾਮ ਪੂਰਾ ਚਲਾ ਸਕੇ। ਬਿਲਕੁਲ ਤੇ ਬਹਰਹਾਲ ਹੁਣ 5 ਸਾਲ ਵੀ ਪੂਰੇ ਨਹੀਂ ਹੋ ਰਹੇ। ਚੀਫ ਸਾਹਿਬ ਪਹਿਲੇ ਹੀ ਰਿਟਾਇਰ ਹੋ ਰਹੇ ਨੇ ਕੁਝ ਚੰਦ ਮਹੀਨੇ, ਔਰ 2028 ਚ ਇਲੈਕਸ਼ਨ ਹੈ ਤੇ 2027 ਦੇ ਐਂਡ ਤੱਕ ਰਿਟਾਇਰ ਹੋ ਰਹੇ ਨੇ। ਤੇ ਉਦੋਂ ਤੱਕ ਇਹ ਨਰਵਸ ਦੇ ਉੱਤੇ ਕਾਬੂ ਪਾਉਂਦੇ ਨੇ ਜਾਂ ਨਹੀਂ ਪਾਉਂਦੇ, ਕਿਉਂਕਿ ਇੱਥੇ ਇਹ ਵੀ ਹੁੰਦਾ ਹੈ ਕਿ ਜਿਹੜਾ ਜਰਨੈਲ ਹੈ ਉਹ ਜਦੋਂ ਉਹਦੀ ਰਿਟਾਇਰਮੈਂਟ ਡੇਟ ਆਉਂਦੀ ਹੈ ਤੇ ਫਿਰ ਉਹ ਆਪਣਾ ਸੋਚਦਾ ਹੈ, ਫਿਰ ਉਹ ਬਾਕੀਆਂ ਦਾ ਨਹੀਂ ਸੋਚਦਾ। ਬਿਲਕੁਲ ਤੇ ਬਹਰਹਾਲ ਕਿ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਇਮਰਾਨ ਖਾਨ ਦੀ ਤਰ੍ਹਾਂ ਕਿਸਮਤ ਪਾਉਂਦੇ ਨੇ, ਕਿਉਂਕਿ ਇਮਰਾਨ ਖਾਨ ਸਾਹਿਬ ਨੂੰ ਬਾਜਵਾ ਸਾਹਿਬ ਨੇ ਜਦੋਂ ਆਪਣੀ ਰਿਟਾਇਰਮੈਂਟ ਆਈ ਸੀ ਤੇ ਬਾਜਵਾ ਸਾਹਿਬ ਨੇ ਖਾਨ ਸਾਹਿਬ ਨੂੰ ਜਿਹੜਾ ਨਾ ਵਾਲੇਕੁਮ ਸਲਾਮ ਕਹਿ ਦਿੱਤਾ ਸੀ। ਤੇ ਇੱਥੇ ਹੁਣ ਕੋਈ ਪਤਾ ਨਹੀਂ ਕੀ ਬਣੇ। ਬਿਲਕੁਲ ਠੀਕ ਹੈ। ਸਾਡੇ ਨਾਲ ਮੌਜੂਦ ਨੇ ਜੀ ਇਕਰਾਮ ਰਾਜਾ ਸਾਹਿਬ, ਬਿਊਰੋ ਚੀਫ ਟੀਵੀ ਟੂਡੇ ਇਸਲਾਮਾਬਾਦ, ਔਰ ਪਾਕਿਸਤਾਨ ਦੇ ਭਖਤੇ ਮੁੱਦੇ ਨੇ ਜਿਹੜੇ ਉਹਨਾਂ ਤੇ ਗੱਲਬਾਤ ਕਰ ਰਹੇ ਹਾਂ। ਇਕਰਾਮ ਰਾਜਾ ਸਾਹਿਬ, ਤੁਹਾਡੀਆਂ ਗੱਲਾਂ ਦੇ ਵਿੱਚੋਂ ਕਈ ਹੋਰ ਗੱਲਾਂ ਨਿਕਲ ਆਈਆਂ। ਅਸੀਂ ਸਿਰਫ ਇੱਕ ਕਮਰਸ਼ੀਅਲ ਬ੍ਰੇਕ ਵੱਲ ਚੱਲਣਾ ਹੈ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਆ ਤੇ ਅਖੀਰ ਦੀ ਗੱਲਬਾਤ 'ਚ ਮੈਂ ਜ਼ਰਾ ਉਹ ਚੋਣਵੀਆਂ ਗੱਲਾਂ ਤੁਹਾਡੇ ਕੋਲ ਪੁੱਛਣਾ ਹੈ। ਬਸ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। कमर्शियल ब्रेक तो बाद एक बार फिर आप सब का बड़ा निगा जिहा स्वागत है प्रोग्राम सांझी सच। मैं हाँ मसूद मल्ली और इस वेले पाकिस्तान तो साडे नाल जुड़ चुके ने ब्यूरो चीफ टीवी टूडे इस्लामाबाद सीनियर पत्रकार जनाब इकराम राजा साहब। इकराम राजा साहब, मैं बस हुण साडे कोल घड़ी ते कोई 10 ਤੋਂ 12 मिनट ही ने। मैं ये पूछना चाहना है कि जिदा तुसीं दस्सिया कि अदालतां, पार्लीमेंट, मीडिया ये सब कुछ कर लिया, आज आगे रह गया सोशल मीडिया, उहनूं काबू करने वास्ते भी पीका एक्ट आ गया। पाकिस्तान चों कुछ पत्रकारां ने, कुछ सीनियर जर्नलिस्टां ने मुल्क छड़ दिता। इमरान रियाज खान, मुईद पीरजादा, आफ्ताब इकबाल और हुण बहुत सारे न्यूज़ एंकर ने जिहड़े दिल दुखाउण वाली गल आ, तुहाडे मेरे कबीले तो ही ने, काशिफ अब्बासी तो लैके ते तलत हुसैन साहब सीनियर जर्नलिस्ट ने, इन्हां सारिआं नूं ऑफ एयर कर दिता गया। इस बारे जरा दसो कि ये की दबाव आ, तुहाडे कोल की खबर आ, और अखीर ते मैं चाहना है कि इस बारे लाजमी चर्चा करके जाना। देखो मैं तुहानूं कहा मलिक साहब कि जिहड़ा रवायती मीडिया है वो पहला ही कंट्रोल है, लेकिन ਉਹਦੇ ਵਿੱਚ ਚੁੱਕੇ ਉਹ ਜਦੋਂ ਅਸੀਂ ਕਹਿ ਰਹੇ ਹਾਂ ਕਿ ਮੀਡੀਆ ਕੰਟਰੋਲ ਹੈ ਤੇ ਉਹਦਾ ਇਹ ਮਤਲਬ ਨਹੀਂ ਕਿ ਸਾਫੀ ਸਾਰੇ ਕੰਟਰੋਲ ਹੋ ਗਏ ਨੇ। ਉਹ ਸੇਠ ਕਾਬੂ ਹੈ। ਅਗਰ ਤੁਸੀਂ ਜੀਓ ਦੀ ਗੱਲ ਕਰੋਗੇ ਤੇ ਜੀਓ ਦਾ ਮੀਰ ਫੈਮਿਲੀ ਜਿਹੜੀ ਹੈ ਉਹ ਮੈਨੇਜ ਹੈ। ਅਗਰ ਤੁਸੀਂ ਗੱਲ ਕਰੋਗੇ ARY ਦੀ ਤੇ ਉਥੇ ਜਿਹੜੇ ਸਲਮਾਨ ਇਕਬਾਲ ਸਾਹਿਬ ਨੇ ਉਹ ਬੇਬਸ ਨੇ, ਲੇਕਿਨ ਜਿਹੜਾ ਕਾਸ਼ਿਫ ਅब्बासी ਉਹ ਤੇ ਸਵਾਲ ਕਰੇਗਾ। ਇਸੇ ਤਰ੍ਹਾਂ सुनो टीवी दी पारस जहाजेब जड़ी है उन्हें कुछ सवालात कीते ने वो ऑफ एयर हो गई है। इस तरह आरफ हमीद भट्टी साहब साडे, मैं जो कि GNN दे विच उन्हां दे नाल काम कीता, वो साडे
ਸਨ ਉਹ ਆਫ 에ਅਰ ਨੇ ਬੜੇ ਦਿਨਾਂ ਤੋਂ, ਉਹਨਾਂ ਨੂੰ ਔਨ 에ਅਰ ਕਿਤੇ ਜੌਬ ਮਿਲਣ ਦੇ ਚਾਂਸਸ ਨਹੀਂ ਹੈ, ਕਿਤੇ ਨਹੀਂ ਉਹਨਾਂ ਨੂੰ ਆਉਣ ਦਿੰਦੇ। ਸਿਰਫ ਇਸ ਟਾਈਮ ਪਾਕਿਸਤਾਨ 'ਚ ਅਲਾਉ ਸਿਰਫ ਉਹੀ ਐਂਕਰ ਹੈ ਕਿ ਬਈ ਜਿਹੜਾ हुकूमत की गल करे, जिहड़ी कारकरदगी की गल करे। और तुसीं एक टर्म सुनी होगी इमरान खान के दौर च आसिफ गफूर साहब ने मुस्बत रिपोर्टिंग की एक टर्म इजाद की मीडिया दे उत्ते तुसीं जिहड़ा अगर मुस्बत रिपोर्टिंग करोगे ते पाकिस्तान दे मसले सारे हल हो जाणगे। ते ਉਹ ਆਸਿਫ ਗਫੂਰ ਸਾਹਿਬ ਤੇ ਚਲੇ ਗਏ ਨੇ, ਲੇਕਿਨ ਉਹਨਾਂ ਦੇ ਜਿਹੜੇ ਜਾਨਸ਼ੀਨ ਨੇ ਉਹ ਹਜੇ ਵੀ ਇਸੇ ਗੱਲ ਦੇ ਬਾਅਦ ਉਸੇ ਲੀਕ ਤੇ ਤੁਰ ਰਹੇ, ਉਦਾਂ ਹੀ ਤੁਰ ਰਹੇ। ਮੁਸਬਤ ਪ੍ਰੋਗਰਾਮ ਮੁਸਬਤ ਰਿਪੋਰਟਿੰਗ ਕਰੋਗੇ ਤੇ ਫਿਰ ਹੀ ਮੁਲਕ ਚੱਲਣਾ ਹੈ। ਤੁਸੀਂ और उन्हें खास तौर पे ਜਿਹੜੇ ਇਸ ਟਾਈਮ ਜਿਹੜੀ ਮੌਜੂਦਾ ਰਜੀਮ ਹੈ ਉਹਦੇ ਉੱਤੇ ਸਵਾਲ ਕੀਤੇ ਨੇ, ਆਇਨ ਦੇ ਉੱਤੇ ਉਹਨਾਂ ਨੇ ਸਵਾਲ ਕੀਤੇ ਨੇ, ਤੇ ਉਹ ਉਹਦੇ ਕਲਿੱਪ ਵੀ ਬੜੇ ਵਾਇਰਲ ਨੇ, ਮੁxtਲਿਫ ਸਵਾਲਾਤ ਨੇ ਉਹਨਾਂ ਦੇ। ਉਹਦੇ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਨਹੀਂ ਆਉਣਾ, ਤੁਸੀਂ ਔਨ 에ਅਰ ਨਹੀਂ ਹੋਣਾ, ਔਰ ਮੈਨੇਜਮੈਂਟ ਨੂੰ ਵੀ ਸਖਤੀ ਨਾਲ ਕਿਹਾ ਗਿਆ ਕਿ ਇਹ ਬੰਦਾ ਜਿਹੜਾ ਨਾ ਇਹਦੀ ਤੁਸੀਂ ਮਾਫੀ ਵੀ ਮੰਗਣੀ ਹੈ ਤੇ ਇਹਨੂੰ ਔਨ 에ਅਰ ਨਹੀਂ ਕਰਨਾ। ਤੇ ਦੇਖੋ ਜਿਹੜਾ ਜਿਸ ਬੰਦੇ ਨੇ ਬੋਲਿਆ ਉਹਨੂੰ ਆਫ 에ਅਰ ਵੀ ਕੀਤਾ ਤੇ ਮੈਨੇਜਮੈਂਟ ਨੂੰ ਇਹ ਵੀ ਕਿਹਾ ਕਿ ਹੁਣ ਤੁਸੀਂ ਜਿਹੜਾ ਅਗਲਾ ਬੰਦਾ ਉਹਦੀ ਜਗ੍ਹਾ ਤੇ ਬਿਠਾਣਾ, ਉਹਨੂੰ ਤੁਸੀਂ ਇਹ ਕਹੋ ਕਿ ਜੇ ਉਹ ਪਿਛਲੇ ਬੰਦੇ ਨੇ ਜਿਹੜੇ ਲਫ਼ਜ਼ ਬੋਲੇ ਨੇ ਉਹਦੀ ਅਸੀਂ ਮਾਫੀ ਚਾਹੁੰਦੇ ਹਾਂ। ਜ਼ੁਲਮ ਦੀ ਇੰਤਹਾ ਹੈ ਤੇ ਇਹ ਕੁਝ ਹੋ ਰਿਹਾ ਹੈ। ਔਰ ਇਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਉਹੀ ਐਂਕਰ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ ਤੇ ਕੀ ਕਰਦਾ। ਹੋ ਸਕਦਾ ਕਾਸ਼ਿਫ ਅब्बासी ਸਾਹਿਬ ਜਿਹਨੇ ਜਾਂ ਪਾਰਿਸ ਜਾਜ਼ੀਬ ਜਾਂ ABC ਕੋਈ ਵੀ ਹੈ, ਹੋ ਸਕਦਾ ਹੈ ਉਹ ਆਪਣਾ ਪ੍ਰੋਗਰਾਮ ਠੀਕ ਕਰ ਰਿਹਾ, ਲੇਕਿਨ ਉਹ ਟਵਿੱਟਰ ਦੇ ਉੱਤੇ, ਉਹ ਫੇਸਬੁੱਕ ਦੇ ਉੱਤੇ ਕੁਝ ਹੋਰ ਕਰ ਰਿਹਾ, ਉਹਨਾਂ ਦੇ ਉਸ ਬਿਆਨੀਏ ਦੇ ਉੱਤੇ ਨਹੀਂ ਹੈ। ਉਹ ਕਿਧਰੇ ਉੱਥੇ ਉਹੀ ਸੋਸ਼ਲ ਮੀਡੀਆ ਵਾਲੀ ਜਿਹੜੀ ਫੇਮ ਹੈ ਜਾਂ ਸੋਸ਼ਲ ਮੀਡੀਆ ਵਾਲੀ ਜਿਹੜੀ ਮਕਬੂਲੀਅਤ ਹੈ ਉਹਦੀ ਰੂਹ ਦੇ ਵਿੱਚ ਬਹਿ ਰਿਹਾ ਜੇ। ਤੇ ਫਿਰ ਉਹ ਕਹਿੰਦੇ ਕਿ ਭਾਈ ਇਸ ਬੰਦੇ ਨੂੰ ਤੁਸੀਂ ਆਫ 에ਅਰ ਕਰ ਦਿਓ, ਇਹ ਬੰਦਾ ਨਹੀਂ ਸਾਨੂੰ ਚਾਹੀਦਾ ਕਿਉਂਕਿ ਇਹ ਟਵਿੱਟਰ ਤੇ ਸਾਨੂੰ ਗਾਲਾਂ ਕੱਢਦਾ ਹੈ, ਤੇ ਇੱਥੇ ਸ਼ੋਅ ਅਸੀਂ ਨੂੰ ਨਹੀਂ ਕਰਾਉਣ ਦੇਣਾ ਤਾਂ ਕਿ ਇਹਦਾ ਟਵਿੱਟਰ ਬੰਦ ਹੋ ਜਾਵੇ। ਇਸੇ ਬਲੈਕਮੇਲਿੰਗ 'ਚ ਆਏਗਾ ਤੇ ਇਹ ਟਵਿੱਟਰ ਬੰਦ ਕਰੇਗਾ, ਇਹ YouTube ਦੇ ਉੱਤੇ ਵੀਲੌਗ ਜਿਹੜਾ ਕਰਦਾ ਹੈ ਇਹ ਵੀਲੌਗ ਬੰਦ ਹੋਣਾ ਚਾਹੀਦਾ। ਤੇ ਇਹ ਹਾਲਾਤ ਨੇ ਇੱਥੇ, ਜਿਹੜੇ ਐਂਕਰਸ ਨੇ, ਜਿਹੜੇ ਯੂਟਿਊਬਰਸ ਨੇ, ਜਿਹੜੇ ਸਹਾਫੀ ਹਜ਼ਰਾਤ ਨੇ, ਉਹਨਾਂ ਦੇ ਜ਼ਾਤੀ ਅਕਾਊਂਟਸ ਜਿਹੜੇ ਨੇ ਉਹਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਭਈ ਇਹ ਕੀ ਬੋਲ ਰਿਹਾ। ਹੁਣ ਮੈਂ ਤੁਹਾਡੇ ਨਾਲ ਬੋਲ ਰਿਹਾ ਤੇ ਇਹ ਪੂਰੀ ਜਾਣਕਾਰੀ ਰੱਖਦੇ ਨੇ ਕਿ ਕੀ ਬੋਲ ਰਿਹਾ ਤੇ ਕੀ ਕਹਿ ਰਿਹਾ, ਤੇ ਉਹਨਾਂ ਨੇ ਪੂਰਾ ਇੱਕ ਆਪਣਾ ਰਿਆਸਤੀ ਵਸਾਇਲ ਜਿਹੜੇ ਨੇ ਇੱਕ ਤਰਫ ਝੁਕੇ ਨੇ। ਤੁਸੀਂ ਵੇਖ ਲਓ ਨਾ ਕਿ ਮੁਲਕ 'ਚ ਧਮਾਕੇ ਜਿਹੜੇ ਨੇ ਉਹ ਕਿਉਂ ਹੋ ਰਹੇ ਨੇ, ਕਿ ਜਦੋਂ ਰਿਸੋਰਸਿਸ ਤੁਸੀਂ ਇੱਧਰ ਲਾਏ ਨੇ ਸਾਰੇ, ਤੁਸੀਂ ਇੰਟੈਲੀਜੈਂਸ ਜਿਹੜੀ ਸਾਰੀ ਇੱਥੇ ਲਾਈ ਬੈਠੇ ਹੋ, ਤੇ ਫਿਰ ਉੱਥੇ ਤੇ ਉਹਨਾਂ ਨੂੰ ਖੁੱਲਾ ਮਾਸ ਮਿਲਿਆ ਹੋਇਆ। ਉਹਨਾਂ ਨੇ ਆਪਣੀ ਮਰਜ਼ੀ ਨਾਲ ਜਿੱਥੇ ਟਾਰਗੇਟ ਸੈੱਟ ਕਰਨਾ ਹੈ ਉਹਨਾਂ ਨੇ ਬੰਬ ਕਰਨਾ, ਜਿੱਥੇ ਉਡਾਉਣਾ ਹੈ ਉਹਨਾਂ ਨੇ ਉਡਾ ਦੇਣਾ। ਔਰ ਇਹ ਅਲਮੀ ਹੈ ਪਾਕਿਸਤਾਨ ਦੇ ਵਿੱਚ ਇਸ ਟਾਈਮ ਸਿਕਿਉਰਿਟੀ, ਇਸ ਟਾਈਮ ਪਾਕਿਸਤਾਨ 'ਚ ਮੱਲੀ ਸਾਹਿਬ ਸਭ ਤੋਂ ਵੱਡਾ ਮਸਲਾ ਸਿਕਿਉਰਿਟੀ ਹੈ ਔਰ ਦਹਿਸ਼ਤਗਰਦੀ ਹੈ। ਲੇਕਿਨ ਪਾਕਿਸਤਾਨ 'ਚ ਦਹਿਸ਼ਤਗਰਦੀ ਦੇ ਉੱਤੇ ਕੋਈ ਗੱਲ ਨਹੀਂ ਕਰਨ ਨੂੰ ਤਿਆਰ। ਕੋਈ ਐਂਕਰ ਜਿਹੜਾ ਹੈ, ਕੋਈ ਟੀਵੀ ਸ਼ੋ, ਕੋਈ ਜਰਨਲਿਸਟ ਜਿਹੜਾ ਹੈ ਉਹ ਸਵਾਲ ਨਹੀਂ ਕਰ ਸਕਦਾ ਕਿ ਭਾਈ ਇਹ ਤਾਲਿਬਾਨ ਜਿਹੜੇ ਨੇ ਕਿਉਂ ਵਾਪਸ ਆ ਗਏ ਨੇ, ਇਹ ਕਿਵੇਂ ਆਇਆ ਸਾਰਾ ਕੁਝ, ਇਹ ਦਹਿਸ਼ਤਗਰਦੀ ਦੁਬਾਰਾ ਕਿਵੇਂ ਆਈ। ਜੇ ਤੁਸੀਂ ਸਵਾਲ ਕਰੋਗੇ ਤੇ ਫਿਰ ਤੁਸੀਂ ਚੁੱਕੇ ਜਾਓਗੇ, ਫਿਰ ਤੁਸੀਂ ਆਫ 에ਅਰ ਹੋ ਜਾਓਗੇ। ਔਰ ਇਸ ਟਾਈਮ ਜਿਹੜੀ ਆਪੋਜੀਸ਼ਨ ਦੀ ਗ੍ਰੈਂਡ ਅਲਾਇੰਸ ਹੈ, ਮੈਨੂੰ ਯਾਦ ਆ ਗਿਆ ਕਿ ਅੱਜ ਮੌਲਾਨਾ ਸਾਹਿਬ ਵੀ ਉਹਨਾਂ ਨੇ ਵਾਪਸ ਆਣਾ ਅੱਜ, ਔਰ PTI ਜਿਹੜੀ ਹੈ ਉਹ ਹੁਣ ਤਿਆਰੀ ਫੜ ਰਹੀ ਹੈ ਕਿ ਭਾਈ ਕਿਸੇ ਤਰ੍ਹਾਂ ਮੌਲਾਨਾ ਫਜ਼ਲ ਰਹਿਮਾਨ ਨੂੰ ਕਾਬੂ ਕਰ ਲਈਏ ਔਰ ਅਸੀਂ ਇਹ ਦਬਾਅ ਪਾਈਏ। ईद तो बाद एक तहरीक शुरू करिए। शाहिद खान अब्बासी और महमूद खान अचकज़ई पहले ही PTI ਦੇ ਨਾਲ ਉਹਨਾਂ ਨੇ ਕਾਨਫਰੰਸ ਵੀ ਕੀਤੀ ਔਰ ਸਾਰੀ ਚੀਜ਼ਾਂ ਤੈਅ ਨੇ। ਔਰ ਅਗਰ ਮੌਲਾਨਾ ਸਾਹਿਬ ਜਿਹੜੇ ਆਖਰੀ ਜਿਹੜੇ ਉਸ ਕਸ਼ਤੀ ਦੇ ਸਵਾਰੀ ਨੇ, ਜਿਹੜੇ ਹਜੇ ਕਿਉਂਕਿ ਮੌਲਾਨਾ ਸਾਹਿਬ ਬੜੇ ਗੇਮਰਸ ਨੇ ਔਰ ਬੜਾ ਆਪਣਾ ਪਤਾ ਆਪਣਾ ਹਵੀ ਕਰਕੇ ਜਾਂਦੇ ਨੇ ਔਰ ਉਹਨਾਂ ਦੇ ਕੋਈ ਮੁਤਾਲਬਾਤ ਨੇ, ਮੇਰਾ ਖਿਆਲ ਹੈ ਉਹ ਚਾਹੁੰਦੇ ਨੇ ਕਿ ਜਿਹੜੀ ਆਪੋਜੀਸ਼ਨ ਦੀ ਤਹਿਰੀਕ ਹੈ ਉਹਦੀ ਸਰਬਰਾਹੀ ਮੈਨੂੰ ਦੇ ਦਿਓ, ਜਿਵੇਂ ਨਵਾਜ਼ ਸ਼ਰੀਫ ਦੌਰ 'ਚ ਨਵਾਜ਼ ਸ਼ਰੀਫ ਨੇ ਵੀ ਮੈਨੂੰ ਸਰਬਰਾਹੀ ਦਿੱਤੀ ਸੀ ਤੇ ਹਜੇ ਇੱਥੇ महमूद खान अचकज़ई ड्राइविंग सीट ਤੇ ਹੈ। तो मेरा ख्याल है कि ਉਹ ਅਗਰ ਮਹਿਮੂਦ ਅਚਕਜ਼ਈ ਨੂੰ ਸ਼ਾਮਿਲ ਕਰਕੇ ਉਹਨਾਂ ਦੇ ਬਰਾਬਰ ਰੱਖ ਕੇ ਜਾਂ ਫਿਰ ਉਹਨਾਂ ਨੂੰ ਮੌਲਾਨਾ ਨੂੰ ਹੋ ਸਕਦਾ ਸਦਾਰਤ ਦੇ ਦੇਣ, ਇਹਨਾਂ ਨੂੰ ਕੁਝ ਹੋਰ ਦੇ ਦੇਣ ਤੇ ਇਹ ਗੱਲ ਅੱਗੇ ਵਧੇਗੀ। ਔਰ ਮੈਨੂੰ ਲੱਗ ਰਿਹਾ ਇਹ ਸਿਸਟਮ ਇਸ ਤਰ੍ਹਾਂ ਨਹੀਂ ਚੱਲਣਾ ਔਰ ਇਹ ਤਹਿਰੀਕ ਜਿਹੜੀ ਨਾ ਕੋਈ ਆ ਸਕਦੀ ਹੈ। ਇੱਥੇ ਤੁਹਾਡੇ ਮੈਂ ਗੱਲ ਨੂੰ ਵੱਡਾ ਕਰਨਾ ਹੈ। ਮਿਫਤਾਹ ਇਸਮਾਈਲ ਹੋਣਾ ਦਾ ਪਿਛਲੇ ਦਿਨਾਂ ਬਿਆਨ ਸੀਗਾ ਕਿ ਜਿਹੜੀਆਂ ਸਰਕਾਰ ਮੁਖਾਲਫ ਸਿਆਸੀ ਪਾਰਟੀਆਂ ਗ੍ਰੈਂਡ ਅਲਾਇੰਸ ਬਣਾਉਣ ਜਾ ਰਹੀਆਂ, ਇਤਿਹਾਦ ਬਣਾਉਣ ਜਾ ਰਹੀਆਂ, ਉਹ ਕੋਈ ਸਿਆਸੀ ਮਨਸ਼ੂਰ ਹੀ ਨਹੀਂ ਬਣਾ ਸਕ ਰਹੀਆਂ, ਮਤਲਬ ਕਿ ਇਹਨਾਂ ਦੀ ਆਪਸ 'ਚ ਸਲਾਹ ਨਹੀਂ ਰਲਣ ਰਹੀ। ਪਰਸੋਂ ਤਰਸੋਂ ਇੰਡੀਪੈਂਡੈਂਟ ਉਰਦੂ ਨੂੰ ਇੱਕ ਇੰਟਰਵਿਊ ਦਿੱਤਾ ਸ਼ਾਹਿਦ ਖਾਨ ਅब्बासी ਸਾਹਿਬ ਨੇ, ਜਿਹਦੇ 'ਚ ਉਹਨਾਂ ਨੇ ਗੱਲਬਾਤ 'ਚ ਇਹ ਕਿਹਾ ਕਿ ਦੇਖੋ ਜੀ ਇਮਰਾਨ ਖਾਨ ਵੀ ਤੇ ਇਸੇ ਤਰ੍ਹਾਂ ਐਸਟੈਬਲਿਸ਼ਮੈਂਟ ਦੇ ਮੋਢਿਆਂ ਤੇ ਬਹਿ ਗਿਆ ਹੈ ਨਾ। ਨਾਲ ਹੀ ਉਹਨਾਂ ਫਿਰ ਇਹ ਵੀ ਕਹਿ ਦਿੱਤਾ ਕਿ ਇਮਰਾਨ ਖਾਨ ਨੂੰ ਆਪਣੇ ਜ਼ਰਾ ਵਿਚਾਰ ਨੇ ਜਿਹੜੇ ਉਹਨਾਂ ਨੂੰ ਨਰਮ ਕਰਨਾ ਪਏਗਾ, ਏਡਾ ਡਟਿਆ ਹੋਣਾ ਔਰ ਏਦਾਂ ਆਕੜਾ ਜਿਹੜੀ ਇਹ ਚੰਗੀ ਨਹੀਂ ਹੈ। ਸੋ ਸ਼ਾਹਿਦ ਖਾਨ ਅब्बासी ਬਜ਼ਾਹਰ ਤੇ ਸਰਕਾਰ ਮੁਖਾਲਫ ਧੜੇ ਚੋਂ ਨੇ ਮਸ਼ਵਰੇ ਉਹ
ਉਹਨਾਂ ਨੂੰ ਦੇਣ ਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਖਲੋਣਾ ਆ। ਇਹ ਮਾਮਲੇ ਕਿੱਦਾਂ ਵੇਖਦੇ ਜੇ ਤੁਸੀਂ ਇਹਨੂੰ ਇੱਕ ਪੱਤਰਕਾਰ ਦੇ ਤੌਰ ਤੇ ਮਰਕਜ਼ 'ਚ ਬਹਿ ਕੇ? ਜਿਹੜੀ ਸ਼ਾਹਿਦ ਖਾਨ ਅब्बासी ਦਾ ਸਟੈਂਡ ਸੀ ਨਾ, ਉਹ ਕਾਨਫਰੰਸ ਵੀ ਇਹੀ ਸੀ ਕਿ ਬਈ ਇਮਰਾਨ ਖਾਨ ਸਾਨੂੰ ਗਾਰੰਟੀ ਕਰੇ, ਕਿਉਂਕਿ ਸ਼ਾਹਿਦ ਖਾਨ ਅब्बासी ਦੱਸਿਆ ਹੋਇਆ ਹੈ। ਦੇਖੋ ਇਹ ਬੰਦਾ ਪਿਛਲੇ ਦੌਰ 'ਚ ਜਦੋਂ ਨਵਾਜ਼ ਸ਼ਰੀਫ ਨੇ ਵੋਟ ਕੋ ਇੱਜ਼ਤ ਦੋ ਇੱਕ ਬਿਆਨੀਆ ਚਲਾਇਆ ਤੇ ਇਹ ਬੰਦਾ ਉਹਦੇ ਨਾਲ ਰਾਈਟ ਤੇ ਖੜਾ ਸੀ ਔਰ ਇਹਨੇ ਬੜਾ ਬਰਦਾਸ਼ਤ ਕੀਤਾ ਉਹਦੇ ਰਾਈਟ ਨੂੰ। ਲੇਕਿਨ ਜਦੋਂ ਵਾਰੀ ਆਈ ਵੋਟ ਦੀ ਇੱਜ਼ਤ ਦੀ ਤੇ ਨਵਾਜ਼ ਸ਼ਰੀਫ ਸਾਹਿਬ ਨੇ ਵੋਟ ਦੀ ਬਜਾਏ ਵੋਟ ਨੂੰ ਇੱਜ਼ਤ ਦਾ ਨਾਰਾ ਲਾ ਦਿੱਤਾ ਔਰ ਜਾਤੀ ਉਮਰੇ ਚਲੇ ਗਏ ਸ਼ਹਬਾਜ਼ ਸ਼ਰੀਫ ਨੂੰ ਸਾਰਾ ਕੁਝ ਦੇ ਕੇ ਭਾਈ ਸਿਆਸਤ ਬਚਾਓ, ਛੱਡੋ ਰਿਆਸਤ ਨੂੰ ਔਰ ਛੱਡੋ ਸਾਰਾ ਕੁਝ ਨੂੰ, ਨੂਨ ਲੀਗ ਦੀ ਕਹਾਣੀ ਸਿੱਧੀ ਕਰੋ। ਮੇਰੀ ਬੇਟੀ ਜਿਹੜੀ ਹੈ, ਜਿਹੜੀ ਅੱਜ ਵਜ਼ੀਰ ਆਲਾ ਬਣੀ ਹੈ, ਉਹ ਕਿਉਂ ਬਣੀ ਹੈ? ਉਹ ਵੋਟ ਨੂੰ ਇੱਜ਼ਤ ਦੋ ਬਿਆਨੀਏ ਦੇ ਉੱਤੇ ਤਾਂ ਨਹੀਂ ਬਣੀ ਨਾ, ਉਹ ਤੇ ਕਿਸੇ ਹੋਰ ਬਿਆਨੀਏ ਦੇ ਉੱਤੇ ਬਣੀ। ਤੇ ਸ਼ਾਹਿਦ ਖਾਨ ਅब्बासी ਜਿਹੜਾ ਹੈ ਇਹ ਐਪੀਸੋਡ ਵੇਖ ਚੁੱਕਿਆ ਹੈ ਕਿ ਇੱਕ ਲੀਡਰ ਜਿਹੜਾ ਹੈ ਉਹ ਜਦੋਂ ਜੇਲ੍ਹ ਜਾਂਦਾ ਹੈ, ਜਦੋਂ ਉਹਦੀ ਇਕਤਦਾਰ ਚਲੀ ਜਾਂਦੀ ਹੈ ਤੇ ਉਹ ਫੌਜ ਮੁਖਾਲਿਫ ਬਿਆਨੀਆਂ ਬਣਾਉਂਦਾ ਹੈ, ਸਾਰਾ ਕੁਝ ਕਰਦਾ, ਲੇਕਿਨ ਜਿਵੇਂ ਉਹਦੀ ਡੀਲ ਹੁੰਦੀ ਹੈ ਤੇ ਉਹ ਆਪਣੇ ਇਤਿਹਾਦੀਆਂ ਨੂੰ ਭੁੱਲ ਜਾਂਦਾ ਹੈ। ਫਿਰ ਉਹ ਸਿਰਫ ਆਪਣਾ ਸੋਚਦਾ ਤੇ ਆਪਣੀ ਔਲਾਦ ਦਾ ਸੋਚਦਾ। ਤੇ ਉਹ ਸਵਾਲ ਉਹਨਾਂ ਦੇ ਇਸ ਤਰ੍ਹਾਂ ਦੇ ਨੇ, ਕੋਈ ਇਤਲਾਤ ਆਈਆਂ ਨੇ, ਮੇਰੀ ਵੀ ਗੱਲਬਾਤ ਹੁੰਦੀ ਹੈ ਇੱਥੇ। ਅब्बासी ਸਾਹਿਬ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਇਮਰਾਨ ਖਾਨ ਸਾਹਿਬ ਜਿਹੜਾ ਨਾ ਉਹ ਇਸ ਮਾਮਲੇ 'ਚ ਸ਼ਾਹਿਦ ਖਾਨ अब्बासी ਨੂੰ ਔਰ ਬਾਕੀ ਜਿਹੜੇ ਲੀਡਰਾਂ ਨੇ, ਮਹਿਮੂਦ ਅਚਕਜ਼ਾਈ ਹੋ ਗਿਆ, ਬਾਕੀ ਹੋ ਗਏ, ਇਹਨਾਂ ਨੂੰ ਕੋਈ ਯਕੀਨ ਦਹਾਨੀ ਅੱਛੇ ਤਰੀਕੇ ਨਾਲ ਕਰਾਉਣ ਕਿ ਬਈ ਅਸੀਂ ਜਿਹੜਾ ਨਾ ਨਵਾਜ਼ ਸ਼ਰੀਫ ਦੀ ਤਰ੍ਹਾਂ ਇਹ ਨਹੀਂ ਕਰਨਾ ਕਿ ਕੋਈ ਡੀਲ ਕਰਨੀ। ਅੱਜ ਇਹ ਨਾ ਹੋਵੇ ਅਸੀਂ ਨਿਕਲ ਆਈਏ ਬਾਹਰ, ਤਹਿਰੀਕ ਚਲਾਈਏ ਔਰ ਜਦੋਂ ਤਹਿਰੀਕ ਕਾਮਯਾਬ ਹੋਵੇ ਤੇ ਖਾਨ ਸਾਹਿਬ ਕਹਿਣਗੇ ਠੀਕ ਹੈ ਬਈ ਵਸਲਾਮ, ਮੈਂ ਤੇ ਉਸ ਕਿਸ਼ਤੀ 'ਚ ਵਾਪਸ ਚੱਲਿਆ ਤੇ ਅਸੀਂ ਤੇ ਡੀਲ ਕਰ ਲਈ ਤੇ ਸਾਡਾ ਸਮਝੌਤਾ ਹੋ ਗਿਆ ਪਿੰਡੀ ਵਾਲਿਆਂ ਨਾਲ, ਤੇ ਤੁਸੀਂ ਜਿਹੜਾ ਨਾ ਹੁਣ ਆਪਣਾ ਦੱਸੋ ਕਿ ਅਸੀਂ ਤੁਹਾਨੂੰ ਕਿਵੇਂ ਰੁਖਸਤ ਕਰੀਏ। ਬਿਲਕੁਲ ਠੀਕ। ਤੇ ਉਹ ਸ਼ਾਇਦ ਖਾਨ अब्बासी ਦੇ ਇਹ ਤਹਫੁਜ਼ਾਤ ਨੇ ਔਰ ਇਹਦੇ ਉੱਤੇ ਕੰਮ ਹੋ ਰਿਹਾ। ਜਿਹੜੀ ਪੀਟੀਆਈ ਦੀ ਲੀਡਰਸ਼ਿਪ ਹੈ ਉਹਨਾਂ ਨੇ ਪੈਗਾਮ ਪਹੁੰਚਾਇਆ ਇਮਰਾਨ ਖਾਨ ਨੂੰ ਔਰ ਇਮਰਾਨ ਖਾਨ ਨੇ ਕਿਹਾ ਹੈ ਕਿ ਤੁਸੀਂ ਜੇ अब्बासी ਸਾਹਿਬ ਮਿਲਣਾ ਵੀ ਚਾਹੁੰਦੇ ਨੇ, ਜੇਲ੍ਹ ਵੀ ਆਉਂਦੇ ਨੇ, ਅਗਰ ਮੁਲਾਕਾਤ ਹੋ ਸਕਦੀ, ਕਿਉਂਕਿ ਇੱਥੇ ਮੁਲਾਕਾਤਾਂ ਪਾਬੰਦੀਆਂ ਵੀ ਨਹੀਂ ਕਰਨ ਦਿੰਦੇ, ਤੇ ਉਹ ਕਹਿੰਦੇ ਕਿ ਤੁਸੀਂ ਅਗਰ अब्बासी ਸਾਹਿਬ ਨੂੰ ਇੱਥੇ ਵੀ ਲੈ ਆਓ ਤੇ ਮੈਂ ਇੱਥੇ ਆਮਣੇ ਸਾਹਮਣੇ ਬਹਿ ਕੇ ਵੀ ਗੱਲ ਕਰ ਸਕਣਾ, ਤੁਸੀਂ ਜਿਹਨੂੰ ਲੈ ਕੇ ਆਓ, ਮੌਲਾਨਾ ਆਉਂਦੇ ਨੇ, ਮੈਂ ਗੱਲ ਕਰਾਂਗਾ। ਔਰ ਖਾਨ ਸਾਹਿਬ ਦਾ ਕਲੀਅਰ ਮੈਸੇਜ ਹੈ ਕਿ ਪੂਰੀ ਜਿਹੜੀ ਯੂਨਿਟੀ ਹੈ ਹੋਣੀ ਚਾਹੀਦੀ ਹੈ। ਮੌਲਾਨਾ ਦੇ ਘਰ ਵੀ ਜਾਓ ਔਰ ਮੌਲਾਨਾ ਦੇ ਘਰ ਜਿਹੜਾ ਨਾ ਉਹ ਇੰਤਜ਼ਾਰ ਹੀ ਹੋ ਰਿਹਾ ਫਿਲਹਾਲ ਕਿ ਮੌਲਾਨਾ ਚੁੱਕੇ ਉਮਰੇ ਤੇ ਗਏ ਸਨ ਤੇ ਵਾਪਸੀ ਦਾ ਅੱਜ ਦੀ ਡੇਟ ਸੀ ਤੇ ਦੇਖੋ ਹੁਣ ਆਏ ਨੇ ਨਹੀਂ ਆਏ ਔਰ ਆਣਗੇ ਤੇ ਇਹ ਖਬਰਾਂ ਹੁਣ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਕਿ ਅੱਗੇ ਕੀ ਕਹਾਣੀ। ਮੌਲਾਨਾ ਦੇ ਘਰ ਮੇਰਾ ਖਿਆਲ ਹੈ ਅਗਲਾ ਜਿਹੜਾ ਹਫਤਾ ਹੈ ਉੱਥੇ ਤੁਸੀਂ ਰੌਣਕ ਵੇਖੋਗੇ, ਗਹਿਮੀ ਵਾਲੀ ਰਹਿਣੀ ਹੈ, ਮੌਲਾਨਾ ਦੇ ਘਰ ਤੋਂ ਵਧੀਆ ਖਬਰਾਂ ਆਣੀਆਂ ਨੇ। ਠੀਕ ਹੈ, ਆਖਰੀ ਗੱਲ ਇਕਰਾਮ ਸਾਹਿਬ ਔਰ ਫਿਰ ਇਜਾਜ਼ਤ ਚਾਹਾਂਗੇ। ਇੱਕ ਗੱਲ ਤੁਸੀਂ ਦੱਸੀ, ਇਮਰਾਨ ਖਾਨ ਨੂੰ ਜੇਲ੍ਹ 'ਚ ਹਜੇ ਵੀ ਕਿਹਾ ਜਾ ਰਿਹਾ ਹੈ ਕਿ 2027 ਤੱਕ ਤੇਰੇ ਵਾਲਾ ਮੱਕੂ ਠੱਪਿਆ ਹੈ, ਹਾਂ ਅੰਦਰ ਰਹਿਣਾ ਹੀ ਕਿ ਬਾਹਰ ਆਉਣਾ ਹੀ, ਇਹ ਆਪਸ਼ਨ ਹੈ, ਮੌਜੂਦ ਨੇ ਇਮਰਾਨ ਖਾਨ ਕੋਲ, ਵਾਕਈ ਹੈ ਨੇ ਜਾਂ ਐਵੇਂ ਗੱਲਾਂ ਬਾਤਾਂ? ਜੇਲ੍ਹ ਦੇ ਅੰਦਰ ਮੌਜੂਦ ਨੇ, ਇਹ ਸਵਾਲ ਕਰ ਰਹੇ ਹੋ? ਜੀ ਜੀ, ਜੇਲ੍ਹ 'ਚੋਂ ਰਿਹਾਈ ਵਾਸਤੇ ਆਫਰਸ ਮੌਜੂਦ ਨੇ ਜਾਂ ਇਹ ਵੀ ਤਾਂ ਧਮਕੀ ਉਹਨੂੰ ਦਿੱਤੀ ਗਈ ਨਾ ਕਿ 2027 ਤੱਕ ਦਾ ਬੰਦੋਬਸਤ ਅਸੀਂ ਕਰ ਲਿਆ, ਆਰਮੀ ਚੀਫ ਵੀ ਲਿਆ ਕੇ ਤੇ ਆਪਣਾ ਚੀਫ ਜਸਟਿਸ ਆਫ ਪਾਕਿਸਤਾਨ ਵੀ ਲਿਆ ਕੇ ਤੇ 26ਵੀਂ ਤਰਮੀਮ ਤੋਂ ਬਾਅਦ ਵੀ। ਹੁਣ ਦੱਸ ਅੰਦਰ ਰਹਿਣਾ ਹੀ ਕਿ ਬਾਹਰ ਆਉਣਾ ਹੀ? ਖਾਨ ਸਾਹਿਬ ਇਨਕਾਰੀ ਨੇ। ਇਸੇ ਤਰ੍ਹਾਂ ਹੀ ਕਿਹਾ ਗਿਆ। ਤੁਸੀਂ ਬਿਲਕੁਲ ਠੀਕ ਹੋ, ਬੜੇ ਬਾਖਬਰ ਹੋ, ਤੁਸੀਂ ਅਮਰੀਕਾ ਬਹਿ ਕੇ ਵੀ ਇੱਥੇ ਜਾਣਕਾਰੀ ਪੂਰੀ ਰੱਖ ਰਹੇ ਹੋ ਔਰ ਤੁਸੀਂ ਜਿਹੜੀ ਇਹ ਖਬਰ ਦਿੱਤੀ ਇਹ ਹੀ ਸਾਡੇ ਕੋਲ ਖਬਰ ਹੈ ਕਿ ਖਾਨ ਸਾਹਿਬ ਨੂੰ ਕਿਹਾ ਗਿਆ ਕਿ ਤੁਹਾਡਾ ਜਿਹੜਾ ਨਾ ਉਹ ਮੁਕਟ ਠੱਪਿਆ ਗਿਆ ਔਰ ਤੁਸੀਂ ਜਿਹੜਾ ਸੋਸ਼ਲ ਮੀਡੀਆ ਜਿਹੜਾ ਕੁਝ ਚਲਾਇਆ, ਤਹਿਰੀਕ ਜਿਹੜੀ ਚਲਾਈ ਹੈ, ਇਹ ਵੀ ਅਸੀਂ ਨਿਬੜ ਲੈਣੀ ਹੈ ਤੇ ਤੁਸੀਂ ਅਗਰ ਬਨੀ ਗਾਲਾ ਜਾਣਾ ਤੇ ਸੋ ਬਿਸਮਿਲ੍ਲਾ ਅਸੀਂ ਹਫਤੇ 10 ਦਿਨਾਂ 'ਚ ਇਹ ਤਮਾਮ ਕਰਾ ਲੈਣੇ ਆ। ਉੱਥੇ ਚਲੇ ਜਾਓ, ਉੱਥੇ ਤੁਸੀਂ ਬੈਠੋ ਔਰ ਤੁਸੀਂ ਅਗਰ ਕਿਪੀ ਜਾਂਦੇ ਹੋ ਉੱਥੇ ਵੀ ਜਾਓ, ਰਿਹਾਈ ਵੀ ਹੋ ਜਾਏਗੀ, ਸਾਰਾ ਕੁਝ ਹੋ ਜਾਏਗਾ ਔਰ 2027 ਤੋਂ ਬਾਅਦ ਤੁਹਾਨੂੰ ਲੈਵਲ ਪਲੇਇੰਗ ਫੀਲਡ ਵੀ ਅਗਲੇ ਇਲੈਕਸ਼ਨ ਤੇ ਦਿਲਵਾ ਦਿਆਂਗੇ। ਉਹ ਤੁਹਾਡੀ ਕਿਸਮਤ ਹੈ ਕਿ ਆਵਾਮ ਤੁਹਾਨੂੰ ਵੋਟ ਪਾਉਂਦੀ ਕਿ ਨਹੀਂ ਪਾਉਂਦੀ, ਲੇਕਿਨ ਇਸ ਤਰੀਕੇ ਨਾਲ ਤੁਹਾਨੂੰ ਅਸੀਂ ਨਹੀਂ ਆਉਣ ਦੇਣਾ ਜਿਹੜਾ ਤਰੀਕਾ ਤੁਹਾਡੇ ਕੋਲ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਣਾ ਚਾਹ ਰਹੇ ਹੋ ਕਿ ਬਈ ਅਸੀਂ ਅਵਾਮੀ ਤਾਕਤ ਦੇ ਨਾਲ ਵਾਪਸ ਆਉਣਾ ਔਰ ਤੁਸੀਂ ਫੌਜ ਨੂੰ ਕਹਿ ਰਹੇ ਹੋ ਕਿ ਤੁਸੀਂ ਪਿੱਛੇ ਹੋ ਜਾਓ, ਇਹ ਗਵਰਨਮੈਂਟ ਦਾ ਸਾਰਾ ਛੱਡ ਦਿਓ ਨਿਜ਼ਾਮ। ਤੇ ਮਤਲਬ ਇਹ ਉਹਨਾਂ ਨੂੰ ਆਫਰਸ ਹੈ ਨੇ ਦੂਸਰੀ ਤਰਫੋਂ ਵੀ ਕਿ ਅਗਰ ਤੁਸੀਂ ਖਾਮੋਸ਼ ਹੋ ਜਾਂਦੇ ਹੋ ਔਰ ਚੁੱਪ ਕਰਕੇ ਸਾਨੂੰ 5 ਸਾਲ ਕੰਮ ਕਰਨ ਦਿੰਦੇ ਹੋ ਤੇ ਫਿਰ ਅਸੀਂ ਸੋਚਾਂਗੇ ਔਰ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਤੁਹਾਡੇ ਨਾਲ ਜਿਹੜਾ ਅਗਲਾ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਕੋਈ ਐਸੀ ਗੱਲ ਨਹੀਂ ਕਰਾਂਗੇ ਜਿਹੜਾ 2024 ਦੇ ਇਲੈਕਸ਼ਨ 'ਚ 8 ਫਰਵਰੀ ਨੂੰ ਜਿਹੜਾ ਕੁਝ ਹੋਇਆ ਸੀ। ਬਿਲਕੁਲ ਠੀਕ ਹੈ। ਇਕਰਾਮ ਰਾਜਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਸਿਹਤ ਤੰਦਰੁਸਤੀ ਔਰ ਖਾਸ ਕਰ ਸਲਾਮਤੀ ਲਈ ਦੁਆ ਗੋਹਾਂ ਸੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ, ਸਾਡੇ ਸਾਰੇ ਸਮੁੱਚੇ ਸੁਣਨ ਵਾਲੇ ਵੀ, ਤੇ ਬਹੁਤ ਬਹੁਤ ਮਿਹਰਬਾਨੀ। ਅਸੀਂ
ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲੋਂ ਇਸੇ ਤਰ੍ਹਾਂ ਅੰਦਰ ਦੀਆਂ ਖਬਰਾਂ, ਜਿਹੜੀਆਂ ਬਹੁਤ ਸਾਰੀਆਂ ਖਬਰਾਂ ਦਾ ਮੁੱਖ ਮੰਦਰਾ ਜਿਹੜਾ ਉਹ ਨੰਗਾ ਕਰ ਦਿੰਦੀਆਂ ਨੇ, ਉਹ ਲੈਂਦੇ ਰਹੀਏ, ਡਟੇ ਰਹੋ। ਔਰ ਤੁਹਾਡੇ ਵਾਸਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬੜੀ ਮਿਹਰਬਾਨੀ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਤੋਂ ਸਾਡੇ ਦਰਸ਼ਕਾਂ ਵਾਸਤੇ, ਸਾਡੇ ਸਰੋਤਿਆਂ ਵਾਸਤੇ ਵਕਤ ਕੱਢਿਆ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ, ਬੜੀ ਮਿਹਰਬਾਨੀ। ਇਹ ਸਨ ਜੀ ਇਕਰਾਮ ਰਾਜਾ, ਬਿਊਰੋ ਚੀਫ TV ਟੂਡੇ ਇਸਲਾਮਾਬਾਦ, ਔਰ ਇਸਲਾਮਾਬਾਦ ਬਿਊਰੋ ਚੀਫ ਸਨ TV ਟੂਡੇ ਤੇ ਸੈਟੇਲਾਈਟ TV ਚੈਨਲ ਬਹੁਤ ਵੱਡਾ ਪਾਕਿਸਤਾਨ ਦਾ, ਔਰ ਸੀਨੀਅਰ ਪੱਤਰਕਾਰ ਸਨ ਜਿਹੜੇ ਪਾਰਲੀਮੈਂਟ ਨੂੰ, ਸੈਨੇਟ ਨੂੰ, ਸੁਪਰੀਮ ਕੋਰਟ ਪਾਕਿਸਤਾਨ ਨੂੰ ਕਵਰ ਕਰਦੇ। ਉਹਨਾਂ ਨਾਲ ਕੀਤੀ ਗਈ ਗੱਲਬਾਤ ਤੁਹਾਡੇ ਤੱਕ ਪਹੁੰਚੀ। ਸੋ ਅੱਜ ਦੀ ਇਸ ਮੁਲਾਕਾਤ ਚੋਂ ਮੈਨੂੰ ਮਸੂਦ ਮਲੀ ਨੂੰ ਦਵੋ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡੇ ਸਾਰਿਆਂ ਦਾ ਰੱਬ ਰਾਖਾ।